ਮੁਸਲਮਾਨ ਹੈ ਤੇ ਮੈਂ ਮੁਸਲਮਾਨ ਹਾਂ ਤੇ ਮੇਰੀ ਧੀ ਤੇ ਮੁਸਲਮਾਨ ਹੈ ਤੇ ਤੂੰ ਮੇਰਾ ਕਿੱਥੇ ਕਰ ਦਿੱਤਾ। ਵਧਣ ਗਿੱਲ ਗਿਆ ਸੀ ਤੇ ਤੂੰ ਕੀ ਕੀਤਾ? ਉਸ ਆਖਿਆ ਮੈਨੂੰ ਵੀ ਨਹੀਂ ਪਤਾ ਲੱਗਾ ਤੇ ਉਹਨੂੰ ਵੀ ਨਹੀਂ ਲੱਗਾ। ਉਹਨਾਂ ਆਖਿਆ ਹੁਣ ਫਿਰ ਕੀ ਕਰੀਏ? ਇਹ ਜਿਹੜਾ ਸੀ ਜੱਟ ਚੌਧਰੀ ਕਸ਼ਬ ਸਿੰਘ, ਇਹਨੇ ਆਖਿਆ ਵੀ ਤੁਸੀਂ ਇੰਝ ਕੰਮ ਕਰੋ, ਹੁਣ ਮੈਂ ਬੂਹੇ ਆਈ ਕੰਨਿਆ ਮੋੜਨੀ ਨਹੀਂ, ਮੈਂ ਇੱਕ ਪੁੱਤਰ ਮੁਸਲਮਾਨ ਕਰ ਲੈਣਾ। ਸਹੀ 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 ਵੈਰੀ ਗੁੱਡ ਹੋ ਗਈ ਗੱਲ। ਹਾਂਜੀ, ਤਾਂ ਹੀ ਮੁਸਲਮਾਨਾਂ ਨੇ ਦੱਸਿਆ ਸੀ ਸਾਡਾ ਇੱਕ ਚਾਚਾ ਮੁਸਲਮਾਨ। ਸਹੀ ਸਹੀ ਪੈਰਾਂ ਦੇ ਉੱਤੇ ਇੰਝ ਕਰਕੇ ਨਾ ਹਾਂਜੀ ਤੇ ਕੱਪੜਾ ਆਪਣਾ ਧਰਦੇ ਸਨ, ਸਾਡੇ ਤੇ ਇੰਝ ਚੁੰਮਦੇ ਸਨ, ਇੰਨਾ ਪਿਆਰ ਸੀ, ਏਦਾਂ ਸਾਨੂੰ ਮੰਨਦੇ ਸਨ। ਅਸੀਂ ਤੇ ਹੁਣ ਇਹਨਾਂ ਲੋਕਾਂ ਦੇ ਵਾਸਤੇ ਅਸੀਂ ਅੰਮ੍ਰਿਤਸਰ ਦੇ ਹਾਂ, ਪਿੱਛੋਂ ਮੱਲਾਂ ਵਾਲੀ ਮਸੂਰ ਦੇ ਰਿਆਸਤ ਦੇ ਮਾਲਕ ਆ। ਇਹ ਬੱਚਾ ਹੈ ਜਿਹੜਾ ਅੱਲਾ ਨੇ ਸਾਨੂੰ ਬੜੀ ਮਤਲਬ ਇਹ ਦਿੱਤਾ ਹੈ ਤੇ ਅਸੀਂ ਇਹਨੂੰ ਸਲਾਮ ਕਰਾਉਣ ਆਏ ਹਾਂ। ਤੇ ਬੀਬੀ ਸੀ, ਉਹਨੂੰ ਪਤਾ ਨਹੀਂ ਲੱਗਾ, ਥੱਕੀ ਮੰਨਦੀ ਸੀ ਤੇ ਸਕੂਲ ਪਾ ਦਿੱਤਾ। ਤੇ ਕੌਣ ਹੁੰਦੇ ਹੋ? ਉਸ ਆਖਿਆ ਅਸੀਂ ਗਿੱਲ ਹਾਂ, ਜੱਟ ਹਾਂ, ਸ਼ੇਰ ਗਿੱਲ ਦੀ ਔਲਾਦ ਆ, ਸ਼ੇਰ ਗਿੱਲ ਦੀ ਔਲਾਦ ਆ। ਉਹਨੇ ਆਖਿਆ ਅੱਛਾ ਜ਼ਿਮੀਂਦਾਰ ਹੋ ਗਿਆ, ਇੱਕ ਰਿਆਸਤ ਦਾ ਮਾਲਕ ਹੈ ਬੱਚਾ। ਸੰਤ ਸਿੰਘ ਵੀ ਉਹੀ ਸੰਤ ਸਿੰਘ ਹੀ ਤੇ ਲੰਬੜਦਾਰ ਸੀ। ਅੱਛਾ, ਸੰਤ ਸਿੰਘ ਲੰਬੜਦਾਰ ਸੀ। ਹਾਂ, ਤੇ ਕਿਸ਼ਨ ਸਿੰਘ ਉਹਦਾ ਪੁੱਤਰ। ਹਾਂਜੀ, ਤੇ ਕਿਸ਼ਨ ਸਿੰਘ ਕਿੰਨੇ ਭਾਈ ਸਨ? ਗੱਲ ਸੁਣੋ, ਸੰਤ ਸਿੰਘ ਤੇ ਕਿਸ਼ਨ ਸਿੰਘ ਇਹ ਲੰਬੜਦਾਰ ਸਨ। ਅੱਛਾ ਤੇ ਅੱਛਾ, ਸਿੰਗਾਰਾ ਸਿੰਘ ਜਿਹੜਾ ਸੀ ਉਹ ਉਹਨਾਂ ਦਾ ਤਾਇਆ ਚਾਚਾ ਨੇ ਇੱਕ ਦੂਜੇ ਦੇ ਲੱਗਦੇ ਸਨ। ਸਾਰੇ ਘੋੜੀ ਲਿਆ ਕੇ ਭਜਾ ਕੇ ਸਾਰੀ ਜ਼ਮੀਨ ਵੱਲ ਲੈ ਜਿੰਨੀ ਤੇਰੇ ਕੋਲ ਵਾਲੀ ਜਾਂਦੀ। ਗੱਲ ਤੇ ਤੁਹਾਨੂੰ ਪੱਕੀ ਦੱਸਣੀ ਹੋਈ। ਹਾਂਜੀ ਹਾਂਜੀ, ਠੀਕ ਹੈ ਕਿ ਨਾ? ਸਹੀ, ਗਲਤ ਤੇ ਨਹੀਂ ਨਾ ਦੱਸਣੀ। ਤੁਸੀਂ ਅੱਗੇ ਤਾਰਨੀ ਹੈ ਜਾ ਜਾ। ਉਹ ਬੀਬੀ ਜਿਹੜੀ ਸੀ ਉਹਦਾ ਆਦਮੀ ਵੀ ਗੁਜ਼ਰ ਗਿਆ। ਸਹੀ, ਉਹਨੂੰ ਅੱਲਾਹ ਤਾਲਾ ਦਾ ਕੋਈ ਮਿਹਰਬਾਨੀ ਸੀ। ਤਾਂ ਸਾਡਾ ਵਡੇਰਾ ਸੀ ਨਾ ਜਿਹੜਾ ਹਾਂਜੀ ਹਾਂਜੀ, ਮੀਆਂ ਰਹਿਮਤ ਖਾਂ, ਹਾਂਜੀ, ਉਹ ਸੰਗਤ ਨੂੰ ਘੁਲਦਾ ਆਇਆ ਨਾ, ਤੇ ਉਹਦੇ ਥੱਲੇ ਖਲੋ ਕੇ ਤੇ ਅੱਖ ਲਗਾ ਕੇ ਤੂੰ ਮੈਨੂੰ ਆਪਣੇ ਜਨਾਬੋਂ ਇੱਕ ਬੱਚਾ ਦੇ ਦੇ ਮੇਰੇ ਭਾਈ ਚੌਧਰੀ ਨੂੰ ਜਿਹੜਾ ਮਰ ਗਿਆ, ਜਿਹੜਾ ਦੁਨੀਆ ਤੋਂ ਟੁਰ ਗਿਆ, ਉਹਨੂੰ ਅੱਲਾ ਇੱਕ ਬੱਚਾ ਦੇ ਦੇ। ਉਹ ਰਿਆਸਤ ਦਾ ਮਾਲਕ ਹੈ ਤੇ ਉਹ ਐਵੇਂ ਪਿਆ ਜਾਂਦਾ, ਬਿਮਾਰੀ ਨਾਲ ਮਰ ਜੂਗਾ। ਹਾਂਜੀ ਹਾਂਜੀ। ਅਸਲਾਮ ਵਾਲੇਕੁਮ, ਆਦਾਬ, ਸਤਿ ਸ੍ਰੀ ਅਕਾਲ ਸਾਰਿਆਂ ਭੈਣ ਭਰਾਵਾਂ ਨੂੰ। ਅੱਜ ਅਸੀਂ ਗਿੱਲਾਂ ਚੱਕ ਪਿੰਡ ਦੀ ਤੁਹਾਨੂੰ ਸੈਰ ਕਰਾਵਾਂਗੇ। ਇਹ ਪਿੰਡ ਵਜ਼ੀਰਾਬਾਦ ਤਹਿਸੀਲ ਦਾ ਇੱਕ ਪਿੰਡ ਹੈ ਅਤੇ ਇਹਦਾ ਜ਼ਿਲ੍ਹਾ ਹੈ ਗੁਜਰਾਂਵਾਲਾ। ਗੁਜਰਾਂਵਾਲਾ ਤੋਂ 28 ਕਿਲੋਮੀਟਰ ਦੇ ਫਾਸਲੇ 'ਚ ਇਹ ਪਿੰਡ ਮੌਜੂਦ ਹੈ। ਇਸ ਪਿੰਡ ਦੀ ਬੜੀ ਪੁਰਾਣੀ ਹਿਸਟਰੀ ਹੈ। ਇਹ ਪਿੰਡ ਗਿੱਲਾਂ ਚੱਕ ਗਿੱਲ ਬਰਾਦਰੀ ਦਾ ਪਿੰਡ ਸੀ। ਇੱਥੇ ਸਾਰੇ ਗਿੱਲ ਵਸਦੇ ਸਨ ਪਾਕਿਸਤਾਨ ਬਣਨ ਤੋਂ ਪਹਿਲੇ। ਜਦੋਂ 47 ਦੀ ਵੰਡ ਹੋਈ ਹੈ ਉਸ ਵੇਲੇ ਗਿੱਲ ਇੱਥੋਂ ਕਿਸ ਤਰ੍ਹਾਂ ਗਏ ਨੇ ਅਤੇ ਇਸ ਪਿੰਡ ਦੀ ਕੀ ਹਕੀਕਤ ਹੈ ਅਤੇ ਇਹ ਪਿੰਡ ਕਿਸ ਤਰ੍ਹਾਂ ਇੱਥੇ ਵਸਿਆ, ਉਹਦੀ ਇਹ ਹਕੀਕਤ ਜਾਣਨ ਵਾਸਤੇ ਅਸੀਂ ਇਸ ਪਿੰਡ ਦੇ ਵਿੱਚ ਅੱਜ ਮੌਜੂਦ ਹਾਂ। ਇਹ ਜੀ ਅਸੀਂ ਜਾ ਰਹੇ ਹਾਂ ਜੀ, ਗਿੱਲ ਸਾਹਿਬ ਨੇ ਭੇਜਿਆ ਆਪਣੇ ਪਿੰਡ, ਉਹਨਾਂ ਦਾ ਪਿੰਡ ਜੀ ਗਿੱਲਾਂ ਚੱਕ। ਦੁਆ ਕਰੋ ਜੀ, ਇੰਟਰਵਿਊ ਵਾਸਤੇ ਨਿਕਲਣ ਲੱਗੇ ਆ ਤੇ ਮੌਸਮ ਵੀ ਬੜਾ ਆਲਾ ਤੇ ਦੇਖੋ ਦੁਆ ਕਰਨਾ ਜੀ ਸਾਨੂੰ ਕੋਈ ਬਜ਼ੁਰਗ ਮਿਲ ਜਾਣ ਤੇ ਅਸੀਂ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਸੈਂਡ ਕਰੀਏ, ਡੈਡੀਕੇਟ ਕਰਨੀ ਉਹਨਾਂ ਨੂੰ। ਦੁਆ ਕਰਨਾ ਜੀ। ਗੁਜਰਾਂਵਾਲਾ ਸਿਟੀ ਹੈ, ਇੱਥੋਂ ਨਿਕਲਣ ਲੱਗੇ ਆ ਗਿੱਲਾਂ ਚੱਕ ਵਾਸਤੇ। ਇੱਥੋਂ 28 ਕਿਲੋਮੀਟਰ ਦਾ ਫਾਸਲਾ ਹੈ। ਆ ਜੀ ਕੋਟ ਨਾਇਤ ਵੱਲੋਂ ਨਹੀਂ ਮੁੜ ਗਏ ਆ ਤੇ ਹੁਣ ਅੱਗੇ ਜੀ ਪਿੰਡ ਦੋ ਕਿਸੇ ਕੋਲ ਪੁੱਛਿਆ, ਉਹਨਾਂ ਨੇ ਦੱਸਿਆ ਜੀ 3 ਪੁਲ ਛੱਡ ਕੇ ਅਗਲਾ ਪਿੰਡ ਹੈ, ਉਹਦਾ ਨਾਂ ਹੈ ਜੀ, ਉਹਦਾ ਪਿੰਡ ਦਾ ਨਾਂ ਹੈ ਜੀ ਗਿੱਲਾਂ ਚੱਕ। ਇਹ ਨਹਿਰ ਹੈ ਜੀ ਨਾਲ ਨਾਲ ਜਾ ਰਹੀ ਹੈ। ਅਸੀਂ ਆਏ ਜੀ ਦੱਖਣ ਵਾਲੀ ਸਾਈਡ ਤੋਂ, ਗੁਜਰਾਂ ਵਾਲੀ ਸਾਈਡ ਤੋਂ। ਫਾਟਕ ਆ ਗਿਆ ਜੀ ਤੇਲ ਦਾ।
ਗਿੱਲਾ ਚੱਕ ਪਿੰਡ ਕਿੱਥੇ ਕੋ ਹੈ? ਇਹ ਵਾਲਾ ਪਿੰਡ ਹੀ ਹੈ। ਇਹ ਜੀ ਗਿੱਲਾ ਚੱਕ ਪਿੰਡ, ਨਹਿਰ ਦੇ ਬਿਲਕੁਲ ਨਾਲ। ਇਹ ਗਲੀ ਹੈ ਜੀ, ਇਹਦੇ ਸਾਹਮਣੇ ਗੁਰਦੁਆਰਾ ਵੀ ਹੈ। ਇਸ ਗਲੀ ਦੇ ਵਿੱਚ ਕਿੱਧਰ ਨੂੰ ਜੀ? ਇਹ ਗਲੀਆਂ ਨੇ ਛੋਟੀਆਂ। ਇਹ ਵੀ ਪੁਰਾਣਾ ਦਰਵਾਜ਼ਾ, ਇੱਥੇ ਵੀ ਮਕਾਨ ਸੀ ਜੀ ਸਿੱਖਾਂ ਦੇ। ਹਾਂਜੀ ਕਿਹੜਾ ਜੀ? ਇਹ ਵਾਲਾ ਮਕਾਨ ਜੀ, ਇੱਥੇ ਗੁਰਦੁਆਰਾ ਹੁੰਦਾ ਪੁਰਾਣਾ। ਫਿਰ ਉਹ ਅਲਮਾਰੀ ਦੇ ਉੱਤੇ ਡਿਜ਼ਾਈਨ ਬਣਿਆ, ਬਾਕੀ ਤਾਂ ਖਤਮ ਹੋ ਗਿਆ। ਇਹ ਸਾਰਾ ਗੁਰਦੁਆਰਾ ਹੀ ਸੀ। ਇਹ ਕਲਿੱਪ ਉੱਤੇ ਆ, ਇਹ ਨਿਸ਼ਾਨ ਹੈ ਉਹਦਾ, ਬਾਕੀ ਇੱਕ ਨਵਾਂ ਮਾਡਲ ਆ ਗਿਆ। ਇਹ ਜੀ ਗੁਰਦੁਆਰਾ ਸੀ ਇੱਥੇ। ਹਾਂ, ਇਹ ਜੀ ਗੁਰਦੁਆਰਾ। ਮਿੰਟ ਇੱਕ ਮਿੰਟ। ਇਹ ਜੀ ਗੁਰਦੁਆਰਾ ਸੀ ਸਿੱਖਾਂ ਦਾ। ਇਹ ਉਸ ਟਾਈਮ ਦੀਆਂ ਜੀ, ਸਿੱਖਾਂ ਦੇ ਜ਼ਮਾਨੇ ਦੀਆਂ ਜੀ ਗੁਰਦੁਆਰੇ ਦੀਆਂ ਕੰਧਾਂ ਨੇ ਆ। ਪਿੰਡ ਦੇ ਵਿਚਕਾਰ ਗੁਰਦੁਆਰਾ ਸੀ ਆ ਜੀ। ਇਹ ਦਰਵਾਜ਼ਾ ਵੀ ਪੁਰਾਣਾ ਹੀ ਹੈ। ਹੁਣ ਤੇ ਰੰਗ ਰੁੰਗ ਹੋ ਗਿਆ, ਵਿੱਚ ਕਈ ਚੀਜ਼ਾਂ ਉੱਚੀਆਂ ਕਰ ਦਿੱਤੀਆਂ ਨੇ ਲੋਕਾਂ ਨੇ। ਇਹਨਾਂ ਦੇ ਇਹਦਾ ਦਰਵਾਜ਼ਾ ਜੀ ਪਰਲੇ ਸਾਈਡ ਤੇ ਹੁੰਦਾ ਸੀ ਗੁਰਦੁਆਰੇ ਦਾ, ਹੁਣ ਇਹਨਾਂ ਨੇ ਇੱਧਰ ਵੀ ਕੱਢ ਲਿਆ ਗਲੀ ਦੇ ਵਿੱਚ। ਗਿੱਲਾ ਚੱਕ ਦਾ ਗੁਰਦੁਆਰਾ ਹੈ ਜੀ। ਇਸ ਪਿੰਡ ਦੀਆਂ ਛੋਟੀਆਂ ਛੋਟੀਆਂ ਗਲੀਆਂ। ਇਹ ਜੀ ਰੋਡ, ਹਾਂ, ਗਿੱਲਾ ਚੱਕ ਤੋਂ ਢੁਪਈ ਨੂੰ ਜਾ ਰਿਹਾ ਸਾਰਾ ਰੋਡ। ਹੁਣ ਤੇ ਸਾਰੇ ਨਵੇਂ ਮਕਾਨ ਬਣ ਗਏ ਨੇ, ਪਹਿਲੇ ਇੱਥੇ ਪੁਰਾਣੇ ਮਕਾਨ ਹੁੰਦੇ। ਪਹਿਲੀਆਂ ਸੀ ਤੇ ਪੁਰਾਣਾ ਪਿੰਡ ਇਹਨਾਂ ਦਾ ਕਿਹੜੇ ਸਾਈਡ? ਥੋੜਾ ਪਿੱਛੇ ਜਿਹੜਾ ਲੰਘ ਕੇ ਆਏ ਆਪਾਂ, ਸ਼ੁਰੂ ਹੋਇਆ। ਛੋਟੀਆਂ ਗਲੀਆਂ ਵਾ। ਹਾਂਜੀ, ਇੱਥੇ ਚੱਪਲ ਵੀ। ਸਾਹਮਣਾ ਪਿੰਡ ਕਿਹੜਾ ਜੀ? ਢਪਈ। ਢੁਪਈ ਪਿੰਡ ਜੀ ਸਾਹਮਣਾ ਬਿਲਕੁਲ। ਇਹ ਜੀ ਪਿੰਡ ਦਾ ਕਬਰਸਤਾਨ। ਇਹ ਹੁਣ ਜਨਾਜ਼ਗਾਹ ਵੀ ਬਣ ਗਈ ਇੱਥੇ। ਹਾਂ ਜੀ, ਬੈਕ ਸਾਈਡ ਤੇ ਡੇਰਾ। ਇਹ ਜਨਾਜ਼ਗਾਹ ਦੀ ਬੈਕ ਸਾਈਡ ਤੇ ਜੀ ਗਿੱਲ ਸਾਹਿਬ ਤੁਹਾਡੇ ਡੇਰੇ ਸਨ। ਮੇਰਾ ਕਾਲਾ ਡੇਰਾ। ਵਿਰਕ, ਹੁਣ ਇਹਦਾ ਡੇਰੇ ਦਾ ਨਾਂ ਹੀ ਵਿਰਕ ਵਾਲਾ ਡੇਰਾ। ਮਿਰਕ, ਹਾਂ, ਉਹਨੂੰ ਵੀ ਪਤਾ ਮੇਰੇ ਕੀ। ਮੇਰਾ ਕਾਲਾ ਡੇਰਾ ਜੀ, ਮੇਰਾ ਕਾਲਾ। ਹੈਲੋ। ਇਹ ਪਿੱਛੇ ਪਿੰਡ ਹੈ ਜੀ ਤੁਹਾਡਾ, ਗਿੱਲਾ ਚੱਕ ਪਿੰਡ। ਹਾਂਜੀ। ਚਲੋ ਕਾਕੇ ਨਾਲ ਮੇਰੇ ਨਾਲ ਜਰਾ ਪਾਉਣਾ ਨਾ, ਫਿਰ ਕਰੋ। ਅੱਛਾ, ਲਓ ਜੀ, ਇਹ ਕਬਰਸਤਾਨ ਤੇ ਨਾਲ ਢਪਈ ਪਿੰਡ। ਹੈ ਜੀ ਕਬਰਸਤਾਨ ਹੈ ਜੀ ਪਿੰਡ ਦਾ, ਗਿੱਲਾ ਚੱਕ। ਗਿੱਲਾ ਚੱਕ ਦਾ, ਤੇ ਉਹ ਨਾਲ ਢਪਈ ਪਿੰਡ ਦੇ ਸਾਹਮਣੇ। ਇਹ ਰਸਤਾ ਡੇਰੇ ਨੂੰ। ਇਹ ਰਸਤਾ ਜਾ ਰਿਹਾ ਜੀ ਤੁਹਾਡੇ ਡੇਰੇ ਨੂੰ। ਮੇਰਾ ਕਾਲਾ ਡੇਰਾ ਜਿਹੜਾ ਤੁਹਾਡਾ, ਜਿੱਥੇ ਖੂਹ ਲੱਗੇ ਸਨ। ਅੱਛਾ ਜੀ, ਇਹ ਡੇਰਾ ਸ਼ੁਰੂ ਹੈ। ਕਹਿੰਦੇ ਨੇ ਜੀ, ਦੱਸਦੇ ਨੇ ਆ ਜਿਹੜੇ ਜਿੱਥੇ ਕਣਕ ਲੱਗੀ ਹੈ ਪੈਲੀ ਦੇ ਵਿੱਚ, ਇੱਥੇ ਖੂਹ ਹੁੰਦਾ। ਵੀ ਸੀ, ਪੁਰਾਣਾ ਖੂਹ ਸੀ ਜੀ ਇਹਨਾਂ ਦਾ ਦੌਰ ਦਾ। ਇੱਥੇ ਲੱਗਾ ਹੁੰਦਾ ਦੇਖੋ। ਇਸ ਜਗ੍ਹਾ ਤੇ ਖੂਹ ਸੀ। ਹਾਂ ਤੇ ਇਹ ਕਹਿੰਦੇ ਨੇ ਥੋੜੇ ਸਾਲ ਪਹਿਲਾਂ ਹੀ ਪੂਰਿਆ। ਹਾਂ, ਪਰ ਕੱਟਾ ਖਤਮ ਹੋ ਗਿਆ। ਤੇ ਇਹ ਪਿੰਡ ਗਿੱਲਾ ਚੱਕ ਦੀ ਬੈਕ ਸਾਈਡ, ਤੇ ਇਹਦੇ ਨਾਲ ਹੀ ਇਹ ਵਾਲਾ ਪਿੰਡ ਜਿਹੜਾ, ਇਹ ਕਿਹੜਾ ਪਿੰਡ ਹੈ ਜੀ? ਢਪਈ ਮੀਰ ਸਿੰਘ। ਢਪਈ ਮੀਰ ਸਿੰਘ ਪਿੰਡ ਜੀ। ਇਹਦੇ ਵਿੱਚ ਘਰ ਡੇਰਾ ਜੀ ਤੁਹਾਡਾ। ਵਾਹ। ਤੇ ਇੱਕ ਡੇਰਾ ਜਿਹੜਾ ਤੁਸੀਂ ਦੱਸਿਆ ਸਦੀਕ ਵਾਲਾ, ਉਹ ਅਗਲੇ ਪਿੰਡ। ਉਹ ਅਗਲੇ ਪਿੰਡ ਹੈ ਜੀ, ਉਹ ਚਾਂਗਾਂ ਵਾਲੀ। ਚਾਂਗਾਂ ਵਾਲੀ ਬਿਲਕੁਲ ਸਿੱਧਾ ਰੋਡ ਹੈ। ਤੇ ਇਹ ਜਿਹੜਾ ਝਾੜੀਆਂ ਵਾਲਾ ਸਾਹਮਣੇ, ਇਹ ਝਾੜੀਆਂ ਵਾਲਾ ਤੁਹਾਡਾ ਜਿਹੜਾ ਡੇਰਾ ਹੈ, ਉਹ ਵਾਲਾ ਸਾਹਮਣੇ। ਉਹ ਸਾਹਮਣੇ ਨਜ਼ਰ ਆ ਰਿਹਾ ਹੋਣਾ। ਇਹ ਦੇਖੋ ਜੀ, ਇਹ ਝਾੜੀਆਂ ਵਾਲਾ ਡੇਰਾ। ਠੀਕ ਹੈ, ਉਹਦੇ ਨੇੜੇ ਨੇੜੇ ਸਨ। ਇਹ ਦੋਨੇ ਨੇੜੇ ਡੇਰੇ ਸਨ। ਤੁਹਾਡੀ ਜ਼ਮੀਨ ਹੈ। ਡੰਗਰਾਂ ਦੀਆਂ ਕਿਚਣੀਆਂ ਖਿੱਚ ਕੇ ਚਲਾ।
ਇਹ ਹਲੇ ਵੀ ਜੀ ਡੇਰਾ ਆਬਾਦ ਹੈ। ਸਾਹਮਣੇ ਢਪਈ ਪਿੰਡ ਨਜ਼ਰ ਆ ਰਿਹਾ। ਇਹ ਇੱਕ ਸਾਹਮਣੇ ਤੁਹਾਡਾ ਡੇਰਾ, ਇਹ ਬਿਲਕੁਲ ਸਾਹਮਣੇ। ਜ਼ੂਮ ਕਰ ਰਿਹਾ ਮੈਂ। ਇਹ ਵਾਲਾ ਮੌਸਮ ਥੋੜਾ ਜਿਹਾ ਖਰਾਬ ਹੈ, ਬਾਰਿਸ਼ ਦਾ ਮੌਸਮ ਹੈ, ਇਹਦੀ ਵਜ੍ਹਾ ਤੋਂ ਸਹੀ ਵੀਡੀਓ ਬਣ ਰਹੀ। ਇੱਕ ਕਹਿ ਰਹੇ ਜੀ ਬਿਲਕੁਲ ਸਾਹਮਣੇ ਇੱਕ ਪਿੰਡ ਹੈ, ਉਹਦੇ ਨਾਲ ਤੁਹਾਡਾ ਡੇਰਾ ਸੀ। ਇਹ ਪੁਰਾਣੀ ਕਿੱਕਰ ਹੈ ਜਿਹੜੀ ਪੈਲੀ ਦੇ ਵਿੱਚ। ਹੁਣ ਤੇ ਟਿਊਬਲ ਲੱਗ ਗਏ ਨੇ, ਉਸ ਟਾਈਮ ਡੇਰੇ ਦੇ ਰਸਤੇ ਦੇ ਵਿੱਚ ਤੁਹਾਡਾ ਖੂਹ ਸੀ। ਲੇਕਿਨ ਜੀ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਡੇਰੇ ਤੁਹਾਡੇ ਹਲੇ ਵੀ ਆਬਾਦ ਨੇ। ਤੁਹਾਡਾ ਗਿੱਲਾ ਚੱਕ ਪਿੰਡ ਹੈ ਜੀ। ਸਲਾਮ ਅਲੈਕਮ ਜੀ ਬਜ਼ੁਰਗੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਇਹ ਡੇਰਾ ਕਿਦੋਂ ਦਾ ਆਬਾਦ ਹੈ ਤੁਹਾਡੇ ਕੋਲ? ਇਹ ਵਾਲਾ ਡੇਰੇ ਦਾ ਕੀ ਕਰਨਾ ਜੀ? ਹਾਂਜੀ, ਇਹ ਜੀ ਤੁਹਾਨੂੰ ਇਹ ਜਿਹੜੇ ਨਾ ਇਹ ਵਾਲੀ ਵੀਡੀਓ, ਇਹ ਜਿਹੜੇ ਇੱਥੋਂ ਦੇ ਵਾਸੀ ਸਨ ਨਾ, ਸਿੱਖ ਪਰਿਵਾਰ ਗਿੱਲ ਸਨ, ਉਹਨਾਂ ਕੋ ਡੇਰਾ ਸੀ ਇਹ ਪਹਿਲੇ। ਇੱਕ ਇਹ ਡੇਰਾ, ਇੱਕ ਸਾਹਮਣੇ ਵਾਲਾ ਡੇਰਾ, ਇੱਕ ਇੱਧਰ ਸੀ। ਉਹਨਾਂ ਕੋਲ ਜ਼ਮੀਨ ਹੁੰਦੀ ਸੀ। ਡੇਰਾ ਸਦੀਕ ਵਾਲਾ ਡੇਰਾ ਚਾਂਗਾ ਵਾਲੀ ਹੈ। ਉਹ ਕਿਹੜਾ ਡੇਰਾ ਸਦੀਕ ਵਾਲਾ? ਜਿਹੜਾ ਪਤਾ ਵੀ ਜਿਹੜੇ ਇੱਥੇ ਹੁੰਦੇ ਸਨ ਉਸ ਜ਼ਮਾਨੇ 'ਚ। ਇੱਥੇ ਹੁੰਦੇ ਇਹ ਕਿਹਦੇ ਕੋਲ ਡੇਰਾ ਸੀ ਸਿੱਖਾਂ 'ਚ ਪੁਰਾਣੇ ਦੌਰ 'ਚ? ਕਿਸ਼ਨ ਹੁੰਦਾ ਸੀ, ਕਿਸ਼ਨ ਇੱਕ। ਅੱਛਾ, ਤੁਸੀਂ ਇੱਥੋਂ ਦੇ ਹੀ ਹੋ? ਆਹੋ ਇੱਥੋਂ ਦੇ। ਮੈਂ ਉਹਦਾ ਛੋਟਾ ਜਿਹਾ ਜਦੋਂ ਗਿਆ। ਬਾਊ ਹੋਰਾਂ ਨੂੰ ਮਿਲਣੇ, ਬਾਊ ਅੱਲਾ ਰੱਖਿਆ ਨੂੰ ਸਾਰਾ ਪਤਾ, ਉਹਨੂੰ ਮਿਲਾਨਾ ਮੈਂ। ਅੱਛਾ, ਕਿਸ਼ਨ ਹੋਣਾ ਕੋ ਸੀ। ਲੰਬੜਦਾਰ ਜਿਹੜੇ ਪਿੰਡ ਦੇ ਸੀ ਕਿਹੜੇ ਸੀ? ਲੰਬੜਦਾਰ ਸੰਤ ਸਿੰਘ ਲੰਬੜਦਾਰ ਸੀ, ਝਾੜੀਆਂ ਖੂਹ ਤੇ। ਝਾੜੀਆਂ ਵਾਲੇ ਖੂਹ ਤੇ ਉਹ ਝਾੜੀਆਂ ਸੰਤ ਸਿੰਘ ਦਾ ਸੀ। ਤੇ ਇਹ ਡੇਰਾ ਜਿਹੜਾ ਸੀ ਉਹ ਕਿਹਦਾ ਸੀ? ਕਿਸ਼ਨ ਦਾ ਸਮਝੋ। ਅੱਛਾ ਜੀ, ਇਸ ਜਗ੍ਹਾ ਤੇ ਪੁਰਾਣਾ ਛੱਪੜ ਹੁੰਦਾ ਸੀ ਜੀ, ਹੁਣ ਤੇ ਖਤਮ ਹੋ ਗਿਆ। ਤੇ ਇਹ ਵਾਲਾ ਚੌਕ ਜਿਹੜਾ ਨਾ ਸਿੱਧਾ ਜਾਂਦਾ ਸੀ ਕਬਰਸਤਾਨ ਨੂੰ। ਹਾਂਜੀ, ਇਸ ਜਗ੍ਹਾ ਤੇ ਮਕਾਨ ਸੀ, ਵੱਡਾ ਕਿਲਾ ਬਣਿਆ। ਇਹ ਜੀ ਕਿਲਾ ਸੀ ਇਸ ਜਗ੍ਹਾ ਤੇ, ਜਿੱਥੇ ਹੁਣ ਡਬਲ ਮੰਜ਼ਲਾ ਮਕਾਨ ਹੈ ਨਾ, ਪੁਰਾਣਾ ਮਕਾਨ ਸੀ ਜੀ। ਇੱਥੇ ਕਿਲਾ ਸੀ ਜੀ ਸਿੱਖਾਂ ਦੇ ਦੌਰ ਦਾ ਵੱਡਾ, ਹੁਣ ਤੇ ਖਤਮ ਹੋ ਗਿਆ। ਇਹ ਜਗ੍ਹਾ ਤੇ ਕਿਲਾ ਸੀ ਜੀ ਸਿੱਖਾਂ ਦੇ ਜ਼ਮਾਨੇ। ਇਹ ਜੀ ਸ਼ਿੰਗਾਰਾ ਸਿੰਘ ਨਾਈ ਦਾ ਘਰ ਸੀ। ਇਹ ਵਾਲਾ ਇਹ ਤੋੜ, ਇਹ ਸਾਰੇ ਉਹਨਾਂ ਦੇ ਸਣ ਕੇ। ਇਹ ਜੀ ਸੋਹਣ ਸਿੰਘ ਦਾ ਘਰ ਹੁੰਦਾ ਸੀ, ਇਹ ਕੋਨੇ ਵਾਲਾ। ਲੇਕਿਨ ਹੁਣ ਤੇ ਗਲੀਆਂ, ਸਾਰਾ ਵੱਡਾ ਜਿਹਾ ਘਰ ਸੀ, ਹੁਣ ਤੇ ਇਹਦੇ 2-3 ਘਰ ਬਣ ਗਏ ਨੇ। ਇਹ ਜੀ ਫਕੀਰ ਸੈਨ ਦਾ ਘਰ ਹੈ ਜੀ, ਜਿਹੜੇ ਮੁਸਲਮਾਨ ਹੋ ਗਏ ਤੁਹਾਡੇ ਚਾਚਾ ਜੀ। ਇਹ ਉਹਨਾਂ ਦਾ ਘਰ ਹੈ, ਪੁਰਾਣਾ ਘਰ ਹੈ ਜੀ ਉਹਨਾਂ ਦਾ। ਇਹ ਉਹੀ ਦਰਵਾਜ਼ੇ ਨੇ ਜੀ ਪੁਰਾਣੇ, ਜਿਹੜੇ ਤੁਸੀਂ ਛੱਡ ਕੇ ਗਏ ਸੀ। ਮੈਂ ਤੁਹਾਡੇ ਚਾਚਾ ਜੀ ਦਾ ਘਰ ਹੈ ਜੀ, ਇਹ ਉਹਨਾਂ ਦੇ ਪੋਤੇ ਪੋਤੀਆਂ ਤੁਹਾਡੀਆਂ। ਨਹੀਂ, ਇਹ ਜੀ ਪੁਰਾਣਾ ਘਰ ਹੈ ਤੁਹਾਡਾ। ਇਹ ਦੇਖੋ ਜੀ ਕਿੱਡੀ ਕਿੱਡੀ ਚਗਾਠ ਹੈ, ਅੱਜ ਕੱਲ ਇੰਨੀ ਦੀ ਚਗਾਠ ਨਹੀਂ ਮਿਲਦੀ। ਇਹ ਉਹੀ ਜ਼ਮਾਨੇ ਦੀਆਂ ਛੱਤਾਂ ਨੇ ਤੁਹਾਡੀਆਂ, ਲੇਕਿਨ ਵਿੱਚ। ਹਾਂਜੀ,
ਉਹ ਛੱਤ ਜੀ ਪਈ ਹੈ ਜੀ। ਉਹੀ ਛੱਤ ਹੈ ਜੀ, ਵੈਲਿੰਗਾਂ ਹੁਣ ਹੋ ਗਈਆਂ ਲੇਕਿਨ ਛੱਤਾਂ ਉਹੀ ਨੇ। ਇਹ ਉਹਨਾਂ ਦੇ ਪੋਤਰੇ ਨੇ ਤੇ ਬਾਕੀ ਉਹਨਾਂ ਦੇ ਬੱਚੇ ਪਿਛਾੜ ਹੈ ਜੀ। ਸਾਰਾ ਘਰ ਉਹਨਾਂ ਦਾ ਹੁਣ ਇਹ ਵੰਡੇ ਗਏ ਨੇ ਜੀ। ਘਰ ਬਹੁਤ ਵੱਡਾ ਸੀ। ਉਹਨਾਂ ਨੇ ਖਾਲੀ ਛੱਤੇ ਨਹੀਂ ਉਸੇ ਤਰ੍ਹਾਂ। ਇਹ ਜੀ ਉਦੋਂ ਦੇ ਛੱਤੇ ਨੇ ਤੇ ਇਹ ਗਲੀ ਨਿਕਲਦੀ ਹੈ। ਇਹ ਜੀ ਉਹਨਾਂ ਦੀ ਸੰਤ ਸਿੰਘ ਉਹਨਾਂ ਦੀ ਗਲੀ ਹੈ ਜੀ। ਇਹ ਜੀ ਤੁਹਾਡੇ ਇਹ ਹੁਣ ਤੇ ਘਰ ਬਣ ਗਏ ਨੇ ਇੱਥੇ। ਆ ਮਿਰਕ ਵਾਲੇ ਡੇਰੇ ਜਿਹੜੇ ਨੇ ਸਦੀਕ ਵਾਲੇ ਆ ਤੁਹਾਡੇ ਇਹੀ ਘਰ ਨੇ ਜੀ। ਹੁਣ ਇਹਨਾਂ ਦੇ ਕੋਲ ਨੇ, ਇਹ ਉਹਨਾਂ ਦੇ ਡੇਰੇ ਵਾਲਿਆਂ ਦੇ ਬੰਦਿਆਂ ਦੇ ਕੋਲ ਘਰ ਨੇ, ਲੇਕਿਨ ਅਸਲ ਤੁਹਾਡਾ ਜਿਹੜਾ ਘਰ ਸੀ ਨਾ ਹੁਣ ਤੇ ਢਾਹ ਢੂ ਦਿੱਤੇ ਨੇ ਇਹਨਾਂ ਨੇ। ਇਹ ਹੀ ਹੈ ਜੀ ਘਰ ਤੁਹਾਡਾ। ਇਹ ਗਲੀ ਦੇ ਵਿੱਚ ਮੇਨ ਗਲੀ ਦੇ ਵਿੱਚ ਜੀ। ਇਹ ਦੋਨੇ ਸਾਈਡਾਂ ਤੁਹਾਡੇ ਕੋਲ ਹੀ ਸਨ। ਹੁਣ ਤੇ ਇੱਥੇ ਕੋਠੀਆਂ ਘਰ ਬਣ ਗਏ ਨੇ। ਹਾਂਜੀ ਇਹ ਥੋੜਾ ਗਲੀ ਤੁਹਾਡੀ ਸੀ ਜੀ। ਇਹ ਤੋੜ ਤੁਹਾਡੀ ਗਲੀ ਸੀ ਤੇ ਇਹ ਤੁਹਾਡੇ ਹੀ ਖਾਨਦਾਨ ਰਹਿੰਦੇ ਸੀ ਇਸ ਜਗ੍ਹਾ ਤੇ। ਸਲਾਮ ਅਲੈਕਮ ਮਾਂ ਜੀ। ਵਾਲੇਕੁਮ ਸਲਾਮ। ਮਾਂ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਨਜ਼ੀਰਾ ਬੀਬੀ। ਨਜ਼ੀਰਾ ਬੀਬੀ। ਹਾਂਜੀ। ਤੁਹਾਡੇ ਵਾਲਦ ਦਾ ਨਾਮ ਕੀ ਸੀ? ਮੀਰਾ ਬਖਸ਼। ਮੀਰਾ ਬਖਸ਼। ਹਾਂ। ਤੇ ਤੁਸੀਂ ਇਹ ਕਿਹੜਾ ਪਿੰਡ ਹੈ ਤੁਹਾਡਾ? ਚੱਕ ਗਿੱਲਾਂ ਦਾ। ਚੱਕ ਗਿੱਲਾਂ ਦਾ। ਹਾਂ। ਤੇ ਗਿੱਲਾਂ ਚੱਕ। ਗਿੱਲਾਂ ਚੱਕ। ਗਿੱਲਾਂ ਚੱਕ। ਤੇ ਤੁਸੀਂ ਐਸੇ ਪਿੰਡ ਦੇ ਹੋ ਸ਼ੁਰੂ ਤੋਂ ਵਾਸੀ? ਸ਼ੁਰੂ ਤੋਂ ਵੈਸੀ ਆ, ਜੱਦੀ ਪੁਸ਼ਤੀ। ਅੱਛਾ ਜੱਦੀ ਪੁਸ਼ਤੀ। ਤੁਹਾਨੂੰ ਇਸ ਪਿੰਡ ਦੇ ਬਾਰੇ ਤੇ ਫਿਰ ਕਾਫੀ ਪਤਾ ਹੋਏਗਾ। ਹਾਂ ਜਦੋਂ ਜਿੰਨਾ ਪਤਾ ਤੁਸੀਂ ਸਾਡੇ ਕੋਲੋਂ ਲੈ ਲਵੋ। ਅੱਛਾ ਜੀ ਮੈਨੂੰ ਇਹ ਦੱਸੋ ਕਿ ਇਸ ਪਿੰਡ ਦਾ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ ਲੱਗਦੇ ਜਿਹੜੇ? ਆਲੇ ਦੁਆਲੇ ਪਿੰਡ ਨੇ ਆ ਜੋੜਾ ਸਿਆਣ, ਹਾਂਜੀ, ਫਿਰ ਕੰਨਣ ਸਿਆਣ, ਮੀਟਰਾਂ ਵਾਲੀ, ਫਿਰ ਹੈਰਾਂ ਵਾਲੇ ਦੋਵੇਂ, ਹਾਂਜੀ, ਟਪਈ ਹਾਂਜੀ, ਅਮੀਰ ਸਿੰਘ ਦੀ ਸਹੀ, ਟਪਈ ਜਿਹੜੀ ਅੱਛੀ ਸਿਆਂਗਾ ਵਾਲੀ, ਯੂਸਫ ਕੋਟ, ਮੈਦਾ ਕੋਟ। ਇਹ ਸਹੀ। ਤੇ ਸਾਡੇ ਤੁਹਾਡਾ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਸਾਡਾ ਗੁਜਰਾਂਵਾਲਾ ਹੈ। ਤੇ ਤਹਿਸੀਲ ਕਿਹੜੀ ਹੈ? ਤਹਿਸੀਲ ਵਜ਼ੀਰਾਬਾਦ ਹੈ। ਵਜ਼ੀਰਾਬਾਦ। ਹਾਂ। ਤੇ ਮੈਨੂੰ ਇਹ ਦੱਸੋ ਜਦੋਂ ਅਜਾੜੇ ਪਏ ਨੇ ਹਾਂਜੀ। ਉਸ ਤੋਂ ਪਹਿਲੇ ਇੱਥੇ ਦੇ ਲੰਬੜਦਾਰ ਕੌਣ ਸਨ? ਨੰਬਰਦਾਰ ਸੀ ਕਿਸ਼ਨ ਸਿੰਘ। ਕਿਸ਼ਨ ਸਿੰਘ। ਹਾਂ। ਇਹਨਾਂ ਦੇ ਕੋਈ ਬਾਰੇ ਸਾਨੂੰ ਦੱਸੋ। ਇਹ ਕੌਣ ਸਨ? ਕਿਸ ਤਰ੍ਹਾਂ ਦਾ ਖਾਨਦਾਨ ਸੀ? ਖਾਨਦਾਨ ਬੜਾ ਅੱਛਾ ਖਾਨਦਾਨ ਸੀ। ਅਸੀਂ ਉਹਨਾਂ ਦੇ ਜੱਦੀ ਪੁਸ਼ਤੀ ਮਤਲਬ ਹੈ ਕਿ ਜਾਣਨੇ ਪਛਾਣਨੇ ਉਹਨਾਂ ਨੂੰ। ਸਹੀ। ਸਿੱਧੀ ਜੀ ਗੱਲ ਹੈ, ਅਸੀਂ ਉਹਨਾਂ ਦੇ ਕੁਰੈਸ਼ੀ ਆ, ਮੀਰਜ਼ਾਦੇ ਸਾਂ। ਅੱਛਾ ਤੁਸੀਂ ਮੀਰਜ਼ਾਦੇ। ਹਾਂਜੀ। ਹਾਂ। ਸਹੀ ਸਹੀ। ਤੇ ਉਹਨਾਂ ਦੀਆਂ ਲਾਟਾਂ ਅਸਾਂ ਕਰਾਈਆਂ ਸਾਡੇ ਮਾਂ-ਬਾਪ ਨੇ। ਉਹਨਾਂ ਦੀਆਂ ਜ਼ਮੀਨਾਂ ਦੀਆਂ ਲਾਟਾਂ ਅਸਾਂ ਕਰਾਈਆਂ ਸਾਡੇ ਮਾਂ-ਬਾਪ ਨੇ। ਸਹੀ ਦਾਦੀ ਦਾਦੇ ਸਾਡੇ ਨੇ। ਸਹੀ ਹਾਂਜੀ। ਸਹੀ ਸਹੀ। ਗੱਲ ਸਿੱਧੀ ਜੀ ਕਰੀਏ ਨਾ। ਅੱਛਾ ਕਿਸ਼ਨ ਸਿੰਘ ਲੰਬੜਦਾਰ ਸੀ। ਹਾਂਜੀ ਫਿਰ ਸ਼ਿੰਗਾਰਾ ਸਿੰਘ ਵੱਡਿਆ ਮਹੱਲਾ ਵਾਲਾ ਚੌਧਰੀ, ਹਾਂਜੀ ਹਾਂਜੀ ਸਾਹਿਬ ਸਿੰਘ, ਹੈਂ, ਹਾਂਜੀ। ਪਿਆਰਾ ਸਿੰਘ, ਸਹੀ ਫਿਰ ਹਾਂਜੀ ਸ਼ੇਰ ਸਿੰਘ, ਸ਼ੇਰ ਸਿੰਘ। ਸਹੀ ਸਹੀ। ਹਾਂਜੀ ਨਾਮ ਜੋ ਹੋਏ ਉਹਨਾਂ ਦੇ। ਉਸ ਤੋਂ ਬਾਅਦ ਮੇਰੇ ਕਲਾ ਖੂਹ ਸੀ। ਲੰਬੜਦਾਰ ਕਿਸ਼ਨ ਸਿੰਘ ਦਾ ਝਾੜੀ ਵਾਲਾ ਖੂਹ ਸੀ। ਮੱਦਰ ਸੀ ਉਹਦਾ, ਹੁਣ ਸਾਨੂੰ ਉਹਦਾ ਨਾਂ ਨਹੀਂ, ਉਹਨੂੰ ਮੱਦਰ ਆਉਂਦੇ ਸਨ। ਸਹੀ। ਸੰਤ ਸਿੰਘ ਨੂੰ ਵੀ ਜਾਣਦੇ ਹੋ? ਸੰਤ ਸਿੰਘ ਵੀ ਉਹੀ ਸੰਤ ਸਿੰਘ ਹੀ ਤੇ ਲੰਬੜਦਾਰ ਸੀ। ਅੱਛਾ ਸੰਤ ਸਿੰਘ ਲੰਬੜਦਾਰ ਸੀ। ਆ ਤੇ ਕਿਸ਼ਨ ਸਿੰਘ। ਉਹਦਾ ਪੁੱਤਰ। ਹਾਂਜੀ। ਤੇ ਇਹ ਕਿਸ਼ਨ ਸੰਤ ਸਿੰਘ ਕਿੰਨੇ ਭਾਈ ਸਿੰਘ, ਸਨ? ਗੱਲ ਸੁਣੋ, ਸੰਤ ਸਿੰਘ ਤੇ ਕਿਸ਼ਨ ਸਿੰਘ ਇਹ ਲੰਬੜਦਾਰ ਸਨ। ਅੱਛਾ ਅੱਛਾ ਤੇ ਅੱਛਾ। ਸਿੰਗਾਰਾ ਸਿੰਘ ਜਿਹੜਾ ਸੀ ਉਹ ਉਹਨਾਂ ਦਾ ਤਾਇਆ ਚਾਚਾ ਨੇ ਇੱਕ ਦੂਜੇ ਦੇ ਲੱਗਦੇ ਸਨ ਇਹ ਸਾਰੇ। ਸਹੀ ਸਹੀ ਸਹੀ। ਵਸਾਵਾ ਸਿੰਘ, ਉਹ ਨੂਪੀ ਚੰਦ। ਇਹਨਾਂ ਦੇ ਪਿੰਡ ਦੇ ਵਿੱਚ ਕਿੰਨੀ ਕੁ ਜ਼ਮੀਨ ਸੀ? ਇਹਨਾਂ ਦਾ ਰਕਬਾ ਜਿਹੜੇ ਸਨ ਨਾ ਹਿੰਦੂ, ਇਹਨਾਂ ਦਾ ਜ਼ਿਆਦਾ ਸੀ। ਗੱਲ ਕੀ ਦੱਸਦਾ ਨਹੀਂ ਇਹ ਸਿੱਖ ਸਨ ਨਾ? ਹਾਂ ਸਿੱਖ। ਹਾਂਜੀ। ਜਿਹੜੇ ਸਿੱਖ ਸਨ ਉਹ ਸਰਵਰੀਏ ਸਿੱਖ ਨੇ। ਸਰਵਰੀਏ। ਆ ਪੀਰ ਸਰਵਰ ਦੇ ਮੰਨਣ ਵਾਲੇ। ਸਹੀ ਸਹੀ। ਉਹਨਾਂ ਦੀ ਦੁਆ ਨਾਲ ਸਿੱਖ ਹੋਇਆ ਸੀ ਪੀਰ ਸਰਵਰੀਏ ਦੀ। ਹੂੰ। ਲੱਖਾਂ ਦਾ ਦਾਤਾ ਸਰਵਰ ਨਹੀਂ,
ਹਾਂਜੀ ਹਾਂਜੀ ਇਹਨਾਂ ਦੀ ਦੁਆ ਨਾਲ ਹੋਇਆ ਸੀ। ਸਾਡਾ ਬੜਾ ਪੁੱਤਰ ਪੁਰਾਣਾ ਇਹਨਾਂ ਨਾਲ ਤਲਕ ਏ। ਇਹ ਸਾਡੇ ਜਿਹੜੇ ਅਸੀਂ ਆ ਨਾ, ਅਸੀਂ ਵੀ ਮੱਲਾਂ ਵਾਲੀ ਮਸੂਰ ਦੇ ਰਹੇ ਹਾਂ ਪਿੱਛੋਂ, ਸਹੀ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ। ਅਸੀਂ ਆ ਗਏ ਹਾਂ ਇੰਡੀਆ ਬਣਨ ਤੋਂ ਪਹਿਲਾਂ, ਜਦੋਂ ਮਤਲਬ ਇਹ ਅਸੀਂ ਇਸ ਤਰ੍ਹਾਂ ਆਏ ਹਾਂ ਕਿ ਜਿਹੜਾ ਸਾਡਾ ਵਡੇਰਾ ਸੀ ਨਾ, ਹਾਂਜੀ ਮੀਆਂ ਰਹਿਮਤ ਖਾਂ, ਹਾਂਜੀ ਉਹ ਇਸ ਵਾਸਤੇ ਆਇਆ ਸੀ ਕਿ ਉਹ ਬੀਬੀ ਹਰਕੌਰ ਸੀ ਜਿਹੜੀ, ਹਾਂਜੀ ਉਹ ਉੱਥੇ ਅੰਮ੍ਰਿਤਸਰ ਦੇ ਨੇ, ਸਾਡੇ ਸਿੱਖ ਜਿਹੜੇ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਨੇ, ਹਾਂਜੀ ਮੱਲਾਂ ਵਾਲੀ ਮਸੂਰ ਦੇ ਦੇ। ਹਾਂਜੀ ਹਾਂਜੀ ਅੱਛਾ, ਉਹ ਸਾਰੀ ਤਬਾਹੀ ਹੋ ਗਈ, ਬਿਮਾਰੀ ਆ ਗਈ ਤੇ ਉੱਥੇ ਕੋਈ ਚੀਜ਼ ਨਾ ਰਹੀ। ਸਹੀ ਇੱਕ ਬੀਬੀ, ਇੱਕ ਬੰਦਾ ਰਹਿ ਗਿਆ ਵਡੇਰਾ ਜਿਹਾ। ਉਹ ਬੀਬੀ ਜਿਹੜੀ ਸੀ ਉਹਦਾ ਆਦਮੀ ਵੀ ਗੁਜ਼ਰ ਗਿਆ। ਸਹੀ ਉਹਨੂੰ ਅੱਲਾਹ ਤਾਲਾ ਦਾ ਕੋਈ ਮਿਹਰਬਾਨੀ ਸੀ। ਤਾਂ ਸਾਡਾ ਵਡੇਰਾ ਸੀ ਨਾ ਜਿਹੜਾ, ਹਾਂਜੀ ਹਾਂਜੀ ਮੀਆਂ ਰਹਿਮਤ ਖਾਂ, ਹਾਂਜੀ ਉਹ ਸੰਗਤ ਨੂੰ ਘੁਲਦਾ ਆਇਆ ਨਾ, ਤੇ ਉਹਦੇ ਥੱਲੇ ਖਲੋ ਕੇ ਤੇ ਅੱਖ ਲੰਗਾ ਕੇ, ਤੂੰ ਮੈਨੂੰ ਆਪਣੇ ਜਨਾਬੋਂ ਇੱਕ ਬੱਚਾ ਦੇ ਦੇ ਮੇਰੇ ਭਾਈ ਚੌਧਰੀ ਨੂੰ, ਜਿਹੜਾ ਮਰ ਗਿਆ, ਜਿਹੜਾ ਦੁਨੀਆ ਤੋਂ ਟੁਰ ਗਿਆ, ਉਹਨੂੰ ਅੱਲਾ ਇੱਕ ਬੱਚਾ ਦੇ ਦੇ। ਉਹ ਰਿਆਸਤ ਦਾ ਮਾਲਕ ਹੈ ਤੇ ਉਹ ਐਵੇਂ ਪਿਆ ਜਾਂਦਾ ਹੈ, ਬਿਮਾਰੀ ਨਾਲ ਮਰ ਜੂਗਾ। ਹਾਂਜੀ ਹਾਂਜੀ ਉਹ ਫਿਰ ਰਿਆਸਤ ਦਾ ਮਾਲਕ ਸੀ, ਉਹਨੂੰ ਅੱਲਾ ਨੇ ਇੱਕ ਪੁੱਤਰ ਦੇ ਦਿੱਤਾ। ਉਹ ਕਿਸ ਤਰ੍ਹਾਂ ਦਿੱਤਾ? ਸਖੀ ਸਰਵਰ ਨੂੰ ਆਖਣ ਲੱਗੇ ਕਿ ਮੈਂ ਤੇਰੀ ਸਲਾਮੇ ਆਵਾਂਗਾ ਇਸ ਬੀਬੀ ਨੂੰ ਲੈ ਕੇ, ਤੇ ਇਹਨੂੰ ਅੱਲਾ ਪਾ ਕੇ ਇੱਕ ਬੱਚਾ ਦੇ ਦੇ। ਉਹਨੂੰ ਅੱਲਾ ਨੇ ਪੁੱਤਰ ਦੇ ਦਿੱਤਾ। ਉਹ ਜਿਹੜਾ ਸਾਡਾ ਵਡੇਰਾ ਸੀ ਮੀਆਂ ਰਹਿਮਤ ਖਾਂ, ਹਾਂਜੀ ਉਹਨੇ ਆਖਿਆ ਬੀਬੀ ਅੱਲਾ ਨੇ ਮੁਰਾਦ ਕਰ ਦਿੱਤੀ ਹੈ ਪੂਰੀ, ਤੇ ਤੂੰ ਕਹਦਾ ਸੰਗ ਆ ਗਿਆ ਤੇ ਇਹਦੇ ਨਾਲ ਨੂੰ ਟੁਰ ਕੇ ਅਸਾਂ ਜਾਣਾ। ਉਹ ਟੁਰਦੇ ਟੁਰਦੇ ਪੁੱਤਰ ਇੱਥੇ ਮੰਜ਼ਲ ਕੱਟਦੇ ਆ ਗਿਆ ਜੌੜੇ। ਜੌੜੇ ਆਏ ਜਿਸ ਵੇਲੇ, ਤੇ ਉੱਥੇ ਇੱਕ ਖਜ਼ਾਨ ਸਿੰਘ ਸੀ, ਕੁਲਚੋ ਸਿੰਘ, ਉਹਨਾਂ ਦੇ ਘਰ ਅਨਪਾਣੀ ਪੱਕਦਾ ਸੀ, ਸਖੀ ਸਰਵਰ ਪੀਰ ਦਾ। ਸਹੀ ਉੱਥੇ ਆ ਕੇ ਸੰਗ ਬਹਿ ਗਿਆ। ਸੰਗ ਬਹਿ ਗਿਆ ਜਿਵੇਂ ਅਸੀਂ ਆਇਆ ਸੀ, ਵੀ ਤੁਹਾਨੂੰ ਦੱਸੀਏ ਨਾ। ਹਾਂਜੀ ਹਾਂਜੀ ਸੰਗ ਬਹਿ ਗਿਆ ਤੇ ਉਹ ਬੱਚਾ ਸੀ ਜਿਹੜਾ, ਬੀਬੀ ਠੱਕੀ ਸੀ ਜਿਹਦੀ ਮਾਂ, ਉਹਦੀ ਚੁੱਕ ਚੁੱਕ ਕੇ ਥੱਕੀ ਉਸ ਟੁਰਦੀ ਆਈ। ਹਾਂਜੀ ਤੇ ਬੜੀਆਂ ਮੰਜ਼ਲਾਂ ਕੱਟਦੇ ਫਿਰ 10 ਦਿਨਾਂ ਚ, ਮਹੀਨੇ ਚ, ਦੂਏ ਚ ਪਹੁੰਚੇ ਇੱਥੇ। ਸਹੀ ਉਹ ਫਿਰ ਉਹ ਬੱਚੇ ਸਨ, ਡਿਉੜੀ ਦੇ ਵਿੱਚ ਸੁੱਤੇ ਸਨ ਬਾਹਰ ਉਹਨਾਂ ਦੇ। ਉਹ ਬੱਚੀ ਸੀ ਜਿਹੜੀ ਉਹਦੀ, ਉਸ ਸਿਆਣ ਦੀ, ਹਾਂਜੀ ਲੰਬੜ ਦੀ, ਉਹਦੇ ਕੋਲ ਉਸ ਬੱਚਾ ਪਾ ਦਿੱਤਾ, ਉਹਨੂੰ ਪਤਾ ਨਾ ਲੱਗਾ। ਹਾਂਜੀ ਠੀਕ ਹੈ, ਬੱਚਾ ਜਿਸ ਵੇਲੇ ਪਾ ਦਿੱਤਾ, ਤੋ ਬੱਚਾ ਉਹ ਆਇਆ ਬਾਹਰੋਂ ਚੌਧਰੀ, ਉਸ ਆਖਿਆ ਪਾਣੀ ਤਿਆਰ ਹੋ ਗਿਆ, ਆਖਣ ਲੱਗੇ ਪਕਾਨੇ ਆ ਪੈ। ਉਹ ਵੇਖ ਕੇ ਬੱਚੇ ਨੂੰ ਤਾਂ ਆਂਦਾ, ਕਰਮਾਂ ਵਾਲੀ ਇਹ ਕੀ ਕੀਤਾ ਤੂੰ, ਬਾਹਰ ਧਿਆਨ ਨਹੀਂ ਰੱਖਿਆ। ਆ ਬੀਬੀ ਖੁਰੇ ਹੁਣ ਕੌਣ ਸੀ ਕੌਣ ਨਹੀਂ ਸੀ, ਤੇ ਮੰਜੀ ਤੇ ਬੱਚਾ ਪਾ ਦਿੱਤਾ, ਤੇ ਕੋਲ ਮੇਰੀ ਸਾਡੀ ਬੱਚੀ ਪਈ ਹੋਈ। ਹੁਣ ਅੱਲਾ ਹੀ ਹੈ, ਜੇ ਕੋਈ ਜ਼ਿਮੀਂਦਾਰ ਨਿਕਲ ਪਿਆ ਤੇ ਮੈਂ ਤੇ ਹੁਣ ਜਾਂ ਕੁੜੀ ਮਾਰ ਕੇ ਸੁੱਟਾਂ ਦਾ, ਤੇ ਜਾਂ ਫਿਰ ਇਹਨੂੰ ਦਿਆਂ ਦਾ। ਇਹ ਗੱਲ ਤੈਨੂੰ ਦੱਸਨੇ ਆ ਪਿਆ। ਉਹ ਫਿਰ ਅੱਲਾ ਪਾਕ ਨੇ ਇੰਝ ਕੀਤਾ, ਉਹ ਬੀਬੀ ਜਿਹੜੀ ਸੀ ਉਹਨੂੰ ਪੁੱਛਿਆ ਗਿਆ, ਉਸ ਆਖਣ ਲੱਗੀ ਮੇਰੇ ਨਾਲ ਮੇਰਾ ਬਾਪ ਆਇਆ, ਮੇਰਾ ਦਾਦਾ, ਸਾਨੂੰ ਲੋਕਾਂ ਦਾ ਸਾਨੂੰ ਦਾਦਾ, ਦਾਦਾ ਹਾਂ ਦਾਦਾ, ਉਹ ਦਾਦਾ ਮੇਰਾ ਆਇਆ, ਉਹ ਆਉਂਦਾ ਤੇ ਤੁਹਾਨੂੰ ਦੱਸੀ ਕੌਣ ਆ। ਉਸ ਫਿਰ ਚੌਧਰੀ ਜਿਹੜਾ ਸੀ ਕੁਲਚੋ, ਉਹਨੂੰ ਦੱਸਿਆ ਸਾਡੇ ਵਡੇਰੇ ਨੂੰ, ਆਖਿਆ ਅਸੀਂ ਅੰਮ੍ਰਿਤਸਰ ਦੇ ਪਿੱਛੋਂ ਮੱਲਾਂ ਵਾਲੀ ਮਸੂਰ ਦੇ ਰਿਆਸਤ ਦੇ ਮਾਲਕ ਆ। ਇਹ ਬੱਚਾ ਹੈ ਜਿਹੜਾ ਅੱਲਾ ਨੇ ਸਾਨੂੰ ਬੜੀ ਮਤਲਬ ਇਹ ਦਿੱਤਾ ਹੈ, ਤੇ ਅਸੀਂ ਇਹਨੂੰ ਸਲਾਮ ਕਰਾਉਣ ਆਇਆ। ਤੇ ਬੀਬੀ ਸੀ, ਉਹਨੂੰ ਪਤਾ ਨਹੀਂ ਲੱਗਾ, ਥੱਕੀ ਮੰਨਦੀ ਸੀ, ਤੇ ਉਸ ਕੋਲ ਪਾ ਦਿੱਤਾ। ਤੇ ਕੌਣ ਹੁੰਦੇ ਹੋ? ਉਸ ਆਖਿਆ ਸੀ ਗਿੱਲ ਆ, ਜੱਟ ਆ, ਸ਼ੇਰ ਗਿੱਲ ਦੀ ਔਲਾਦ ਆ, ਸ਼ੇਰ ਗਿੱਲ ਦੀ ਔਲਾਦ ਆ। ਉਹਨੇ ਆਖਿਆ ਅੱਛਾ ਜ਼ਿਮੀਂਦਾਰ ਹੋ ਗਿਆ, ਇੱਕ ਰਿਆਸਤ ਦਾ ਮਾਲਕ ਹੈ ਬੱਚਾ, ਸਹੀ ਸਿੱਖ ਸੀ ਜਿਹੜਾ। ਹਾਂਜੀ ਤੇ ਇਹ ਸਾਨੂੰ ਮਤਲਬ ਅਸੀਂ ਸੁਖਣਾ ਲਾਉਣ ਆਏ। ਸਹੀ ਉਸ ਆਖਿਆ ਲੈ ਦਾਦਾ ਜੀ ਤੁਸੀਂ ਸੁਖਣਾ ਲਾਉਣ ਆਏ ਹੋ, ਇਹ ਜਿਹੜੇ ਮੇਰੀ ਬੱਚੀ ਇਹਦਾ ਰਿਸ਼ਤਾ ਮੈਂ ਤੁਹਾਨੂੰ ਦੇ ਦਿੱਤਾ ਇਸ ਬੱਚੇ ਵਾਸਤੇ। ਉਹ ਬੱਚਾ ਨਾਲ ਲੈ, ਬੱਚੇ ਨੂੰ ਉਸ ਰਿਸ਼ਤਾ ਦੇ ਦਿੱਤਾ ਜਿਹੜਾ ਸਿਆਣ ਸੀ। ਸਿਆਣ ਸਿੰਘ ਨੇ, ਸਿਆਣ ਨਹੀਂ, ਇਹਦਾ ਨਾਂ ਸੀ ਕੁਲਚੋ ਸਿੰਘ। ਕੁਰਚੋ ਸਿੰਘ ਇਹਨੇ ਰਿਸ਼ਤਾ ਦੇ ਦਿੱਤਾ ਉਸ ਬੱਚੇ ਨੂੰ। ਉਸ ਆਖਿਆ ਲੋ ਦਾਦਾ ਦੀ ਜਦੋਂ ਇਹ ਜਵਾਨ ਹੋਵੇਗਾ ਨਾ, ਹਾਂਜੀ ਤੇ ਇਹਨੂੰ ਤੁਸੀਂ ਮੇਰੇ ਵੱਲ ਵਿਆਹ ਲੈ। ਅੱਛਾ, ਉਹ ਫਿਰ ਜਦੋਂ ਜਵਾਨ ਹੋਇਆ ਉਧਰ ਉਧਰ ਹੀ ਫਿਰ ਉਹਨਾਂ ਦਾ ਆਪੇ ਚ ਰਾਬਤਾ ਹੋਇਆ। ਜਿਵੇਂ ਕਰ ਦਿਓ ਪੇ ਕਰੋ ਗੱਲ ਹੋਏ ਤੋਂ ਭਰ ਦੇ ਨਾ ਅੱਛਾ, ਉਹਨਾਂ ਦਾ ਰਾਬਤਾ ਹੋਇਆ ਕਰੋ ਨਾ ਦੇਖੋ ਤੇ ਬੱਚੇ ਨੂੰ ਫਿਰ ਇੱਥੇ ਵਿਆਹਿਆ ਗਿਆ। ਆਹ ਜਿਹੜਾ ਜਵੜਾ ਸਿਆਣ ਹੈ ਨਾ, ਹਾਂਜੀ ਇਹ ਗਿੱਲਾਂ ਦੇ ਨਾਨਕੇ ਨੇ। ਸਹੀ ਸਹੀ ਉਹ ਸਹੀ ਜਿਹੜੇ ਤੇ ਉੱਥੇ ਸਿੱਖ ਰਹਿੰਦੇ ਨੇ ਨਾ, ਹਾਂਜੀ ਉਹਨਾਂ ਦੇ ਇਹ ਨਾਨਕੇ ਨੇ ਜਵੜਾ ਸਿਆਣ। ਜੋੜਾ ਸਿਆਣ ਹਾਂਜੀ, ਉਹ ਸਿਆਣ ਬੀਬੀ ਫਿਰ
ਚੌਧਰੀ ਦੇ ਘਰ ਆਈ, ਜਿਹੜਾ ਮਤਲਬ ਗਿੱਲ ਦੇ। ਹਾਂਜੀ ਅੱਲਾ ਨੇ ਫਿਰ ਉਹਨੂੰ ਆਬਾਦ ਕਰਨਾ ਸੀ। ਉਹ ਗਈ ਨਾ ਜਿਸ ਵੇਲੇ ਪਹਿਲੀ ਮੈਨੂੰ ਪਤਾ ਲੱਗਾ ਜੀ, ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਇਹ ਜਿਹੜਾ ਪਿੰਡ ਹੈ ਗਿੱਲਾਂ ਦਾ, ਉਹਨਾਂ ਦੇ ਦਾਦਿਆਂ ਦੇ ਵੱਲੋਂ ਮਿਲਿਆ ਸੀ, ਉਹਨਾਂ ਨੂੰ ਨਾਨਕਿਆਂ ਵੱਲੋਂ ਮਿਲਿਆ ਸੀ ਇਸ ਜ਼ਮੀਨ ਦਾ। ਦੱਸਣਾ ਪਿਆ ਤੁਹਾਨੂੰ, ਆ ਤੁਹਾਡੇ ਉੱਥੇ ਹਾਂਜੀ ਦੱਸਿਆ ਨਹੀਂ ਤੈਨੂੰ ਵੀ ਇਹ ਨਾਨਕੇ ਨੇ ਗਿੱਲਾਂ ਦੇ। ਹਾਂਜੀ ਇਹ ਮੈਨੂੰ ਦੱਸਿਆ ਤੁਸੀਂ। ਉਹ ਜਿਸ ਵੇਲੇ ਉਹ ਬੀਬੀ ਸੀ ਜਿਹੜੀ, ਹਾਂਜੀ ਉਹ ਗਈ ਸਹੁਰੇ। ਹਾਂਜੀ ਇੱਥੋਂ ਦਾ ਤੇ ਅੰਮ੍ਰਿਤਸਰ ਦਾ ਕਿੰਨਾ ਫੈਸਲਾ ਹੈ। ਹਾਂਜੀ ਉੱਥੇ ਜਾ ਕੇ ਉਹ ਘਬਰਾ ਗਈ। ਉਹ ਬਾਦਸ਼ਾਹ ਦੀ ਧੀ ਸੀ, ਹਾਂਜੀ ਇੱਥੇ ਰਹਿੰਦੀ ਸੀ ਜਿਹੜੀ। ਰਿਆਸਤ ਦਾ ਪੂਰੇ ਦਾ ਮਾਲਕ ਹਾਂਜੀ ਸੀ। ਹਾਂ, ਉਹ ਰਿਆਸਤ ਦਾ ਤੇ ਮਾਲਕ ਸੀ, ਤੇ ਹੈ ਤੇ ਉਜਾੜ ਸੀ, ਬੱਚਾ ਤੇ ਨਿੱਕਾ ਜਿਹਾ ਸੀ। ਹਾਂਜੀ। ਉੱਥੇ ਤਾਂ ਕੋਈ ਚੀਜ਼ ਹੀ ਨਹੀਂ ਸੀ ਸਹੀ ਅੱਲਾ ਵਾਲੀ। ਤੇ ਦਰਿਆ ਵਿੱਚੋਂ ਵਗਦਾ ਸੀ ਦਰਿਆ। ਦੱਸਿਆ ਉਹਨਾਂ ਨੂੰ, ਇਹ ਕੋਈ ਦੱਸਿਆ ਜੋ ਤੂੰ ਦੱਸਣਾ ਉਹੀ ਦੱਸਿਆ। ਹਾਂਜੀ ਉਹ ਜਿਸ ਵੇਲੇ ਰਿਆਸਤ ਮਸੂਰ ਦਾ ਮਾਲਕ ਸੀ ਉਹ। ਹਾਂਜੀ ਇੱਥੋਂ ਫਿਰ ਜਦੋਂ ਗਈ ਉਹ ਬੀਬੀ ਵਿਆਹੀ ਗਈ, ਹਾਂਜੀ ਉਹਨੇ ਵੇਖਿਆ ਬਾਰ-ਬਾਰ ਉਜਾੜ, ਨਾ ਕੋਈ ਬੰਦਾ, ਨਾ ਗੱਲ, ਨਾ ਬਾਤ। ਸਹੀ। ਉਹ ਉੱਥੇ ਰੋਣ ਲੱਗ ਪਈ, ਆਖਣ ਲੱਗੀ ਕਿ ਮੇਰੇ ਪਿਓ ਨੇ ਮੈਨੂੰ ਕਿੱਥੇ ਦੇ ਛੜਿਆ ਹੈਂ। ਹਾਂਜੀ। ਤੇ ਮੈਂ ਤੇ ਮਰ ਜਾ ਤੇ ਮੇਰਾ ਪਿਓ ਮੇਰਾ ਮੂੰਹ ਹੀ ਨਹੀਂ ਵੇਖ ਸਕਦਾ। ਇੰਨੀ ਦੂਰ ਭੇਜ ਹਾਂ, ਦਿੱਤਾ ਐਡੀ ਦੂਰ ਮੈਨੂੰ ਭੇਜ ਦਿੱਤਾ ਤੇ ਮੈਂ ਕੀ ਕਰਾਂ ਹੁਣ। ਹਾਂਜੀ ਉਹ ਫਿਰ ਜਦੋਂ ਆਈ ਹੈ ਨਾ ਇੱਥੇ ਵਾਪਸ, ਹਾਂਜੀ ਪਿਓ ਦੇ ਗੱਲ ਲੱਗ ਕੇ ਰੋਣ ਲੱਗ ਪਈ। ਸਹੀ। ਆਖਣ ਲੱਗਾ ਰੋਈ ਕਿਉਂ ਮੈਂ, ਇੰਨੀ ਰਿਆਸਤ ਦਾ ਮਾਲਕ ਹੈ। ਉਹ ਸਾਕੇ ਇੱਕ ਵਾਰੀ ਚੱਲਦੇ ਸੀ ਉੱਥੇ, ਕਾਂ ਹੱਡੀ ਨਹੀਂ ਖੜਦਾ। ਜੇ ਤੂੰ ਮਰ ਜਾ ਤੇ ਮੈਂ ਨਹੀਂ ਆ ਸਕਦੀ, ਤੇ ਜੇ ਮੈਂ ਮਰ ਜਾ ਤੇ ਤੂੰ ਨਹੀਂ ਜਾ ਸਕਦਾ। ਓਏ ਹੋਏ ਹੋਏ ਹੋਏ। ਤੇ ਮੇਰਾ ਇੰਨਾ ਫਾਸਲਾ ਕਰ ਦਿੱਤੀ, ਮੈਂ ਇੱਕ ਇੱਕ ਤੇਰੀ ਧੀ ਸਾਂ, ਤੂੰ 7 ਪੁੱਤਰਾਂ ਦਾ ਪਿਓ ਹੈ, ਓਏ ਹੋਏ ਹੋਏ। ਤੇ ਮੇਰਾ ਕੀ ਤੂੰ ਸੋਚਿਆ। ਆਖਣ ਲੱਗਾ ਕੀ ਚਾਹੁੰਦੀ ਹੈ। ਆਖਣ ਲੱਗੀ ਮੈਂ ਕੀ ਚਾਹਣਾ, ਠੀਕ ਹੈ ਮੈਨੂੰ ਜਿੱਥੇ ਧੱਕਾ ਦਿੱਤੇ ਮੈਂ ਤੁਰ ਜਾਣੇ। ਉਹ ਚੌਧਰੀ ਨੂੰ ਦਿਲ 'ਚ ਰਹਿਮ ਆ ਗਿਆ। ਉਸ ਆਖਿਆ ਘੋੜੀ ਲਿਆ ਕੇ ਭਜਾ ਕੇ ਸਾਰੀ ਜ਼ਮੀਨ ਵੱਲ ਲੈ ਜਿੰਨੀ ਤੇਰੇ ਕੋਲ ਵਲੀ ਜਾਂਦੀ। ਗੱਲ ਤੇ ਤੁਹਾਨੂੰ ਪੱਕੀ ਦੱਸਣੀ ਹੋਈ, ਹਾਂਜੀ ਹਾਂਜੀ ਠੀਕ ਹੈ ਕਿ ਨਾ। ਸਹੀ ਗਲਤ ਤੇ ਨਹੀਂ ਨਾ ਦੱਸਣੀ, ਤੁਸੀਂ ਅੱਗੇ ਤਾਰਨੀ ਹੈ ਜਾ ਕੇ। ਸਹੀ ਸਹੀ। ਉਹ ਫਿਰ ਲੱਗੀ ਨਾ ਇੱਥੋਂ, ਤੇ ਉਹਨੇ 3.5 100 ਕਿੱਲਾ ਵਲਿਆ। 350 ਕਿੱਲਾ ਨਾ ਉਸ ਆਪਣਾ ਵਲ ਲਿਆ, ਤੇ ਘੋੜੀ ਬਹਿ ਗਈ। ਘੋੜੀ ਬਹਿ ਗਈ। ਘੋੜੀ ਬਹਿ ਗਈ, ਤੁਰ ਨਾ ਸਕੀ। ਹਾਂਜੀ ਹਾਂਜੀ ਉਹ ਫਿਰ 350 ਕਮਾਂ ਦਾ ਮਾਲਕ ਉਹ ਬੀਬੀ ਨੂੰ ਦਿੱਤਾ। ਸਹੀ ਅੱਲਾ ਪਾਕ ਨੂੰ ਉਹਨੇ ਆਖਿਆ ਲੈ ਫਿਰ ਇੱਥੇ ਡੇਰਾ ਪਾ ਲੈ। ਉਹ ਗਿੱਲ ਜੂ ਸੀ ਤੇ ਫਿਰ ਉਹ ਗਿੱਲਾਂ ਦਾ ਚੱਕ ਕੇ ਬਣਨਾ ਸੀ, ਇਹ ਚੱਕ ਪੈ ਗਿਆ। ਸਹੀ। ਇਹਦੇ ਵਿੱਚ ਉਹ ਬੀਬੀ ਰਹਿਣ ਲੱਗ ਪਈ। ਅੱਲਾ ਉਹਨੂੰ ਪੁੱਤਰ ਦਿੱਤੇ, ਧੀਆਂ ਦਿੱਤੀਆਂ, ਠੀਕ ਹੈ। ਉਹ ਫਿਰ ਐਸ ਨਾਨਕੀ ਢੇਰੀ ਤੇ ਮਾਲਕ ਨੇ ਇਹਨਾਂ ਦੀ ਜ਼ਮੀਨ ਮੱਲਾਂ ਵਾਲੀ ਮਸੂਰ ਦੇ ਵਾ ਇਹ ਖਾਈ ਰਾਹ ਜਗਦੀ, ਉੱਥੇ ਮਤਲਬ ਹੈ ਕਿ ਇਹ ਰਿਆਸਤ ਦੇ ਮਾਲਕ ਸਨ। ਉਹ ਰਿਆਸਤ ਛੱਡ ਆਏ, ਅੱਗੋਂ ਉਹਨੂੰ ਇੱਥੇ ਆ ਕੇ ਫੁੱਲ ਲੱਗਾ ਬੀਬੀ ਨੂੰ। ਤੇ ਕੱਲਾ ਕੱਲਾ ਤੇ ਉਹ ਬੱਚਾ ਸੀ, ਸਿੱਖ ਸੀ ਜਿਹੜਾ। ਸਹੀ ਉਹਨੂੰ ਫਿਰ ਇੱਥੇ ਆ ਕੇ ਅੱਲਾ ਨੇ ਪੁੱਤਰ ਧੀਆਂ ਦਿੱਤੇ। ਇਹ ਨਾਨਕੀ ਢੇਰੀ ਤੇ ਬੈਠੇ ਨੇ ਸਾਰੇ ਸਿੱਖ। ਸਹੀ ਸਹੀ। ਇਹ ਸਖੀ ਸਰਵਰ ਦੀ ਦੁਆ ਨਾਲ ਹੋਏ ਹੋਏ ਨੇ। ਸਖੀ ਸਰਵਰ ਦੀ ਸਲਾਮ ਕਰਨ ਆਏ, ਬੱਚੇ ਨੂੰ ਇੱਥੋਂ ਰਿਸ਼ਤਾ ਮਿਲ ਗਿਆ। ਸਹੀ ਅਸਲ ਗੱਲ ਫਿਰ ਉਹਨੂੰ ਆਪਣੀ ਧੀ ਨੂੰ ਜ਼ਮੀਨ ਦੇਣੀ ਪਈ। ਸਹੀ। ਉਸ ਜਿਹੜਾ ਸੀ ਸਿਆਣ ਨੂੰ, ਉਸ ਫਿਰ ਇੱਥੇ ਡੇਰਾ ਬਣਾਇਆ। ਇਹ ਉਹਦਾ ਜ਼ਮੀਨ ਸਿਆਣ ਦੀ ਏ, ਤੇ ਗਿੱਲ ਉੱਤੇ ਬੈਠੇ ਨੇ ਨਾਨਕੀ ਢੇਰੀ ਤੇ। ਸਹੀ ਹੋ ਗਿਆ। ਸਹੀ ਹੋ ਗਿਆ। ਠੀਕ ਹੈ। ਸਹੀ ਹੋ ਗਿਆ। ਅੱਗੋਂ ਫਿਰ ਉਹਨਾਂ ਨੂੰ ਅੱਲਾ ਨੇ ਬੱਚੇ ਦਿੱਤੇ। 1 ਮਿੰਟ ਖਲੋ, ਬੱਚੇ ਦਿੱਤੇ ਉਹਨੂੰ ਵੀ ਜਿਹੜਾ ਸੀ ਜੱਟ, ਉਹਦੇ ਵੱਲ ਵੀ ਪੁੱਤਰ ਹੋ ਪਏ। ਹਾਂਜੀ ਅੱਗੋਂ ਐਡੇ ਲੋਕ ਸਨ ਇਹ ਜਿਹੜੇ ਸਿੱਖ ਹਿੰਦੂ ਸਨ, ਇਹ ਬੜੇ ਇੱਛਾ ਦੇ ਸਹੀ ਲੋਕ ਸਨ, ਆਪਣੇ ਕੌਲ ਦੇ ਬੜੇ ਕੌਲ ਫਿਲ ਦੇ ਪੱਕੇ ਸਨ। ਅੱਗੋਂ ਇੱਕ ਸਾਡਾ ਕੋਈ ਇੱਥੇ ਬਾਹਮਣ ਸੀ, ਉਹ ਟੁਰ ਗਿਆ ਇੱਧਰ ਭਾਗੋਵਾਲ ਕੜਤਲ ਵੱਲ। ਉੱਥੇ ਜਾ ਕੇ ਉੱਥੋਂ ਰਿਸ਼ਤਾ ਉਹਨੂੰ ਮਿਲ ਗਿਆ। ਉਹਨਾਂ ਆਖਿਆ ਚੌਧਰੀ ਬੜਾ ਹੈ ਗਿੱਲ, ਤੇ ਅਸਾਂ ਉਹਨੂੰ ਰਿਸ਼ਤਾ ਦੇਣਾ ਉਹਦੇ ਪੁੱਤਰਾਂ ਨੂੰ। ਉਸ ਆ ਕੇ ਗੱਲ ਕੀਤੀ, ਆਖਣ ਲੱਗਾ ਚਲੋ ਠੀਕ, ਜਾ ਜਾ ਕੇ ਉਹਨਾਂ ਦੀ ਧੀ ਨੂੰ ਪਿਆਰ ਦੇ ਆ। ਉਦੋਂ ਇਹ ਲੋਕ ਜਾਂਦੇ ਸਨ, ਨਾਈ ਬਾਹਮਣ ਮੀਰਜ਼ਾਦੇ, ਇਹ ਲੋਕ ਜਾਂਦੇ ਸਨ, ਉਹ ਆਪ ਨਹੀਂ ਸਨ ਜਾਂਦੇ, ਉਹ ਪਿਆਰ ਦੇ ਆਏ। ਜਦੋਂ ਉਹ ਪਿਆਰ ਦੇਣ ਆਇਆ ਉਹ ਜਿਹੜਾ ਸੀ ਬੰਦਾ, ਹਾਂਜੀ ਤੇ ਉਹ ਆ ਕੇ ਵੇਖ ਕੇ ਤੇ ਆਂਦਾ ਇਹ ਤੇ ਸਿੱਖ ਨੇ ਤੇ ਹਿੰਦੂ ਨੇ ਤੇ ਮੈਂ ਤੇ ਮੁਸਲਮਾਨ ਹਾਂ। ਗੱਲ ਤੇ ਪੱਕੀ ਦੱਸਣੀ ਚਾਹੀਦੀ ਹੈ। ਸਹੀ ਸਹੀ। ਇਹ ਸਾਡਿਆਂ ਵਡੇਰਿਆਂ ਸਾਨੂੰ ਦੱਸੀ। ਹਾਂਜੀ ਉਹ ਮੁਸਲਮਾਨ ਹੈ ਤੇ ਮੈਂ ਮੁਸਲਮਾਨ ਹਾਂ, ਤੇ ਮੇਰੀ ਧੀ ਤੇ ਮੁਸਲਮਾਨ ਹੈ, ਤੇ ਤੂੰ ਮੇਰਾ ਕਿੱਥੇ ਕਰ ਦਿੱਤਾ। ਵਧਣ ਗਿੱਲ ਗਿਆ ਸੀ ਤੇ ਤੂੰ ਕੀ ਕੀਤਾ।
ਉਸ ਆਖਿਆ ਮੈਨੂੰ ਵੀ ਨਹੀਂ ਪਤਾ ਲੱਗਾ ਤੇ ਉਹਨੂੰ ਵੀ ਨਹੀਂ ਲੱਗਾ। ਹੂੰ ਉਹਨਾਂ ਆਖਿਆ ਹੁਣ ਫਿਰ ਕੀ ਕਰੀਏ। ਇਹ ਜਿਹੜਾ ਸੀ ਜੱਟ ਚੌਧਰੀ ਹਾਂਜੀ ਕਸ਼ਬ ਸਿੰਘ, ਇਹਨੇ ਆਖਿਆ ਵੀ ਤੁਸੀਂ ਇੰਜ ਕੰਮ ਕਰੋ, ਹੁਣ ਮੈਂ ਬੁਵੇ ਆਈ ਕੰਨਿਆ ਮੋੜਨੀ ਨਹੀਂ, ਹੂੰ ਮੈਂ ਇੱਕ ਪੁੱਤਰ ਮੁਸਲਮਾਨ ਕਰ ਲੈਣਾ। ਸਹੀ 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 ਵੈਰੀ ਗੁੱਡ ਹੋ ਗਈ ਗੱਲ। ਹਾਂਜੀ ਤਾਂ ਹੀ ਠੀਕ ਹੈ। ਮੁਸਲਮਾਨਾਂ ਨੇ ਦੱਸਿਆ ਸੀ ਸਾਡਾ ਇੱਕ ਚਾਚਾ ਮੁਸਲਮਾਨ ਹੋ ਗਿਆ ਸੀ। ਅੱਛਾ, ਹੁਣ ਕਿੱਡੀ ਕੋਈ ਇਸ ਤੋਂ ਬਾਅਦ ਸਟੋਰੀ ਨਹੀਂ ਜੀ, ਇਸ ਤੁਹਾਨੂੰ ਤੋਂ ਕੋਈ ਬਾਅਦ ਦੱਸ। ਨਹੀਂ ਜੀ, ਕੋਈ ਵੀ ਨਹੀਂ ਦੱਸ ਉਹ ਸਕਦਾ। ਗਿਆ ਮਸਜਿਦ 'ਚ, ਹਾਂਜੀ। ਉਹਨਾਂ ਬੱਚਾ ਮੁਸਲਮਾਨ ਕੀਤਾ, ਮੁਸਲਮਾਨਾਂ ਨੂੰ ਟਿਕਾ ਕੇ ਲਿਆਂਦਾ। ਉਹਨੂੰ ਫਿਰ ਜਿੰਨੇ ਹਿੱਸੇ ਨਾਲ ਜ਼ਮੀਨ 7 ਭਰਾਵਾਂ ਨਾਲ ਆਉਂਦੀ ਸੀ ਉਹਨੂੰ ਦੇ ਦਿੱਤੀ। ਸਹੀ ਇਹਦਾ ਰਕਬਾ ਥੋੜਾ ਸੀ। ਉਹ ਸਿੱਖ ਜਿਹੜੇ ਸਨ ਉਹਨਾਂ ਦਾ ਵਾਧਾ ਸੀ। ਸ਼ਿੰਗਾਰਾ ਸਿੰਘ, ਕਿਸ਼ਨ ਸਿੰਘ, ਹਾਂਜੀ, ਉਹ ਜਿਹੜਾ ਕੀ ਉਹਨੂੰ ਆਂਦੇ ਉਹ ਦੂਜੇ ਦਾ ਨਾਂ ਕੀ ਲੈਣਾ ਪਿਆ, ਹਾਂਜੀ ਉਹ ਜਗਤ ਸਿੰਘ, ਸੰਤ ਸਿੰਘ। ਸੰਤ ਸਿੰਘ। ਹਾਂਜੀ ਹਾਂਜੀ ਸਭ ਤੋਂ ਵੱਡਾ ਸੰਤ ਸਿੰਘ ਸੀ ਜਿਹੜਾ ਉਹ ਨੰਬਰਦਾਰ ਸੀ। ਸਹੀ ਸਹੀ ਕਿਸ਼ਨ ਸਿੰਘ ਉਹਦਾ ਭਰਾ ਸੀ। ਆ ਵੱਡਿਆਂ ਮੱਲਾਂ ਵਾਲਾ ਸ਼ਿੰਗਾਰਾ ਸਿੰਘ ਸੀ। ਫਿਰ ਇੱਕ ਸੀ ਸ਼ੇਰ ਸਿੰਘ, ਹਾਂਜੀ ਮੇਰ ਸਿੰਘ। ਇਹ ਜਿਹੜੇ ਸਨ, ਠੀਕ ਹੈ। ਇਹ ਨਾਨਕੀ ਢੇਰੀ ਤੇ ਬੈਠੇ ਨੇ, ਹੂੰ ਸਮਝਦੇ ਹੋ। ਇਹ ਸਿੱਖ ਜਿਹੜੇ ਸਨ ਇਹ ਪੀਰ ਫਕੀਰ ਦੀ ਦੁਆ ਨਾਲ ਹੋਏ ਨੇ ਸਰਵਰੀ ਸਿੱਖ ਨੇ। ਅੱਛਾ ਮਾਂ ਜੀ ਮੈਨੂੰ ਇਹ ਦੱਸੋ ਇਹਨਾਂ ਦੇ ਘਰ ਪਿੰਡ ਦੇ ਕਿਹੜੀ ਜਗ੍ਹਾ ਤੇ ਸਨ, ਕਿਹੜੀ ਸਾਈਡ ਤੇ ਸਨ? ਇਹਨਾਂ ਦਾ ਆ ਜਿਹੜਾ ਸੀ ਲਹਿੰਦੇ ਵਾਲੀ ਸਾਈਡ ਤੇ ਚੜ੍ਹਦੇ ਵਾਲੀ ਸਾਈਡ ਤੇ? ਦੱਖਣ ਵਾਲੀ ਸਾਈਡ ਤੇ। ਦੱਖਣ ਵਾਲੀ ਸਾਈਡ ਤੇ ਸੀ। ਘਰ ਚੰਗਾ ਵੱਡਾ ਸੀ ਇਹਨਾਂ ਦਾ? ਨਹੀਂ, ਘਰ ਪੂਰੇ ਸਨ। ਵੱਡਾ ਸਾਰਿਆਂ ਤੋਂ ਸ਼ਿੰਗਾਰਾ ਸਿੰਘ, ਮੇਰ ਸਿੰਘ, ਸ਼ੇਰ ਸਿੰਘ ਦਾ ਸੀ। ਚੌਧਰੀ ਪਿੰਡ ਦਾ ਸੀ ਉਹ। ਅੱਛਾ ਅੱਛਾ ਇਹ ਤੇ ਸੀ ਨਾਨਕੇ ਸਨ ਨਾ? ਹਾਂਜੀ। ਸ਼ਿੰਗਾਰਾ ਸਿੰਘ ਨਾਨਕਾ ਸੀ ਇਹਨਾਂ ਦਾ? ਨਾ ਨਾਨਕੇ ਤੇ ਹੋਏ ਨਾ ਜੋੜਾ। ਅੱਛਾ ਜੋੜੇ ਜੋੜੇ ਇਹ ਤੇ ਸਾਰੇ ਫਿਰ ਸਿੱਖ ਨੰਬਰਦਾਰ ਸਨ। ਇਹ ਸਰ ਸ਼ਿੰਗਾਰਾ ਸਿੰਘ ਕੇ, ਇਹ ਜਿਹੜੇ ਸਾਡਾ ਕਿਸ਼ਨ ਸਿੰਘ ਕਿਸ਼ਨ ਸਿੰਘ ਕੇ। ਕਿਸ਼ਨ ਸਿੰਘ, ਸ਼ਿੰਗਾਰਾ ਸਿੰਘ ਤੇ ਜਿਹਦਾ ਸੰਤ ਸਿੰਘ। ਸੰਤ ਸਿੰਘ। ਜਿਹੜੇ ਝਾੜੀਆਂ ਵਾਲੇ ਰਹਿੰਦੇ ਸੀ। ਅੱਛਾ ਜੀ, ਘਰ ਬਾਰੇ ਮੈਂ ਪੁੱਛ ਰਿਹਾ ਸੀ, ਇਹਨਾਂ ਦੇ ਘਰ ਕਿੱਥੇ ਸਨ ਸਾਰਿਆਂ ਦੇ? ਇਹਨਾਂ ਦੇ ਘਰ ਪੁੱਤਰ ਇਹ ਦੱਖਣ ਪਾਸੇ, ਸਹੀ। ਸ਼ਮਾਲ ਇਹਨੂੰ ਆਖੀ ਦਾ ਨਾ। ਹਾਂਜੀ। ਇਹਨਾਂ ਦੇ ਸ਼ਮਾਲ ਘਰ ਸਨ ਤੇ ਥੋੜੇ ਜਿਹੇ ਘਰ ਸਨ। ਉਦੋਂ ਪਿੰਡ ਦੀ ਆਬਾਦੀ ਕਿੱਡੀ ਕੁ ਸੀ? ਉਦੋਂ ਪਿੰਡ ਦੀ ਆਬਾਦੀ ਥੋੜੀ ਸੀ, ਐਸਨ ਕੋਈ 200-250 ਘਰ ਸੀ ਬਸ। ਤੇ ਜ਼ਮੀਨ ਸਭ ਨਾਲੋਂ ਜ਼ਿਆਦਾ ਕਿਹਨਾਂ ਦੀ ਸੀ ਇੱਥੇ ਪਿੰਡ ਦੇ ਵਿੱਚ? ਇੱਥੇ ਜ਼ਮੀਨ ਸਭ ਨਾਲੋਂ ਜ਼ਿਆਦਾ ਇਹਨਾਂ ਦੀ ਸੀ। ਸ਼ਿੰਗਾਰਾ ਸਿੰਘ, ਹਾਂਜੀ ਸ਼ੇਰ ਮੇਰ ਸਿੰਘ ਕੀ, ਹਾਂ ਸੁੰਦਰ ਸਿੰਘ। ਸਹੀ ਸਹੀ ਇਹਨਾਂ ਦੀ ਸੀ। ਤੇ ਮੁਸਲਮਾਨਾਂ ਦੇ ਘਰ ਕਿੰਨੇ ਕੁ ਸੀ ਇਸ ਪਿੰਡ ਦੇ ਵਿੱਚ? ਮੁਸਲਮਾਨਾਂ ਦੇ ਵੀ ਇੰਨੇ ਕੋਈ ਸਨ, ਕੋਈ ਬੜੀ ਗੱਲ ਹੈ ਤੇ 60-70 ਘਰ ਸਨ ਮੁਸਲਮਾਨਾਂ ਦੇ ਬੱਚਾ। ਹੁਣ ਹੋਏ ਨੇ, ਪਹਿਲਾਂ ਥੋੜੇ ਸਨ। ਐ ਸਨ ਕੋਈ ਮੁਸਲਮਾਨਾਂ ਦੇ ਘਰ ਐ ਸਨ ਕੋਈ 15-20 ਸਹੀ ਤੇ ਸਿੱਖਾਂ ਦੇ ਜ਼ਿਆਦਾ ਸਨ। ਸਹੀ ਸਹੀ ਉਹ ਸਿੱਖ ਜਿਹੜੇ ਸਨ ਉਹ 6 ਭਰਾਵਾਂ ਦੀ ਔਲਾਦ ਦੇ ਸੀ, ਇਕੱਲੇ ਸਨ। ਇਹਨਾਂ ਦੀ ਤੇ ਫਿਰ ਥੋੜੀ ਜਿਹੀ ਆਬਾਦੀ ਸੀ ਨਾ। ਇਹ 15-16 ਘਰ ਉਦੋਂ ਜਿਆਦਾ ਜਦੋਂ ਕਿਹੜੀਆਂ ਇੱਥੇ ਉਹਨਾਂ ਦਾ ਇੱਕ ਨਾਈ ਵੀ ਹੋਇਆ, ਨਾਈ ਮੁਸਲਮਾਨ ਹੋ ਗਿਆ ਸੀ, ਉਹਦੀ ਹਾਂਜੀ। ਸਟੋਰੀ ਦੱਸੋ। ਨਾਈ ਜਿਹੜਾ ਉਹ ਵੱਢਣ ਤੇ ਹਾਂਜੀ ਉਹ ਵੱਢਣ ਦੀ ਔਲਾਦ ਨੇ, ਹਾਂਜੀ ਬਾਬੇ ਵੱਢਣ ਦੀ। ਸਹੀ ਤੇ ਗੁਰਾਂ ਦਿੱਤਾ ਉਹਨਾਂ ਦਾ ਪਿਓ ਸੀ। ਸਹੀ। ਅੱਗੋਂ ਗੁਰਾਂ ਦਿੱਤੇ ਦਾ ਪਿਓ ਸੀ ਅੱਲਾ ਵਧਾਇਆ, ਇਹ ਵਧਾਵਾ ਸਿੰਘ। ਵਧਾਵਾ ਇਹ ਵਧਾਵਾ ਸਿੰਘ। ਵਧਾਵਾ ਦਾ ਅੱਗੋਂ ਸੀ ਖੇਮ ਸਿੰਘ। ਖੇਮ ਸਿੰਘ ਖੇਮ ਤੇ ਖੇਮ ਸਿੰਘ ਦਾ ਪੁੱਤਰ ਸੀ ਜਿਹਨੂੰ ਫਿਰ ਮੁਸਲਮਾਨ ਕੀਤਾ ਸ਼ਿੰਗਾਰਾ। ਸ਼ਿੰਗਾਰਾ ਉਹਦਾ ਨਾਂ ਸੀ। ਉਹ ਕੱਲਾ ਸੀ। ਕੱਲਾ ਪੁੱਤ ਸੀ। ਕੱਲਾ। ਉਹਨਾਂ ਦਾ ਘਰ ਹੈਗਾ ਇੱਥੇ ਹਲੇ? ਹਾਂਜੀ ਹੈ, ਸਹੀ। ਉਹਨਾਂ ਦੀ ਅੱਗੋਂ ਔਲਾਦ ਹੈਗੀ ਸ਼ਿੰਗਾਰਾ? ਬਿਲਕੁਲ ਬਿਲਕੁਲ। ਸ਼ਿੰਗਾਰਾ ਸਾਹਿਬ ਜ਼ਿੰਦਗੀ ਹੈ ਨੇ ਕਿ ਬਹੁਤ? ਨਹੀਂ ਉਹ ਤੇ ਚਲੋ ਅਗੋਂ ਦੋਵੇਂ ਪੁੱਤਰ ਵੀ ਟੁਰ ਗਏ, ਦੋ ਵੀ ਅਗੋਂ ਮੁਸਲਮਾਨ ਨੇ। ਹਾਂ ਮੁਸਲਮਾਨ ਨੇ ਉਹ। ਉਹਨਾਂ ਨੇ ਦਾ ਪਤਾ ਕੋਈ ਨਹੀਂ। ਇੰਡੀਆ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਨੇ, ਜਾਂਦੇ ਹੁੰਦੇ ਨੇ ਉਹ ਇੰਡੀਆ 'ਚ ਜਾਂਦੇ ਨੇ। ਸ਼ਿੰਗਾਰਾ ਦੇ ਨਹੀਂ ਉਹਨਾਂ ਦੇ ਬੱਚੇ। ਇਹ ਪੁੱਤਰ ਅੱਛਾ ਜੀ ਮਾਂ ਜੀ ਇਹ ਦੱਸੋ ਕਿ ਇੱਥੇ ਦੂਸਰਾ ਕਮੀਆਂ ਦੇ ਕਿੰਨੇ ਕੁ ਘਰ ਸਨ ਪਿੰਡ ਦੇ ਵਿੱਚ? ਕਮੀਆਂ ਦੇ ਘਰ ਸਨ। ਸਭ ਤੋਂ ਵੱਡਾ ਘਰ ਸਾਡਾ ਸੀ। ਸਹੀ। ਜਿਹੜੇ ਉਹਨੂੰ ਲੈ ਕੇ ਆਏ ਸਾਂ, ਤੁਸੀਂ ਉਹਨਾਂ ਦੇ ਨਾਲ ਹੀ ਆਏ ਸੀ? ਜਿਹੜੇ ਉਹਨਾਂ ਨੂੰ ਲੈ ਕੇ ਅਸੀਂ ਆਏ ਆ। ਹਾਂਜੀ ਉਹ ਸਾਡਾ ਵਡੇਰਾ ਉਹਨਾਂ ਨੂੰ ਲੈ ਕੇ ਆਇਆ, ਉਸ ਬੱਚੇ ਨੂੰ। ਹਾਂਜੀ, ਉਹ ਪਹਿਲਾਂ ਦੱਸਿਆ। ਸਲਾਮ ਕਰਾਉਣ ਆਇਆ, ਫਿਰ ਰੱਬ ਕੋਲੋਂ ਮੰਗਿਆ, ਹਾਂਜੀ ਪੀਰਾਂ ਨੇ ਦਿੱਤਾ। ਫਿਰ ਉਹਦੀ ਸਲਾਮੀ ਲੈ ਕੇ ਆਏ, ਫਿਰ ਉਹਨੂੰ ਇੱਥੇ ਮੰਗਣੀ ਕੀਤੀ, ਫਿਰ ਉਹਦਾ ਵਿਆਹ ਕੀਤਾ। ਸਾਡੇ ਜਿਹੜਾ ਵਡੇਰਾ ਸੀ ਮੀਆਂ ਨੱਥੇ ਖਾਂ, ਪੀਰ ਮੁਹੰਮਦ ਤੇ ਰਹਿਮਤ ਖਾਂ, ਇਹ ਸਾਡੇ ਦਾਦੇ ਸਨ। ਉਹ ਦਾਦੇ ਪੜਦਾਦੇ ਇਹਨਾਂ ਨੂੰ ਲੈ ਕੇ ਉੱਥੋਂ ਆਏ ਸਨ। ਸਹੀ। ਤੇ ਹੋਰ ਕਿਹੜੇ ਕਿਹੜੇ ਘਰ ਉਹਨਾਂ ਨੇ ਲਿਆਂਦੇ ਇੱਥੇ? ਇੱਥੇ ਹੋਰਾਂ ਦਾ ਇੱਕ, ਸਾਡਾ ਘਰ ਇੱਕ, ਤੇ ਨਾਈਆਂ ਦਾ 2, ਤੇ ਸਾਈਆਂ ਦਾ 3 ਘਰ। ਇਹਨਾਂ ਦੇ ਵਡੇਰਿਆਂ ਦੇ ਨਾਮ ਪਤਾ ਨੇ ਸਾਈਆਂ ਦੇ? ਆਹੋ ਆ ਤੁਹਾਨੂੰ ਦੱਸਿਆ ਨੇ,
ਕਿਹੜੇ ਕਿਹੜੇ ਉਹਨਾਂ ਦਾ ਵਧਣ ਹਾਂਜੀ ਉਹ ਤਾਂ ਤੁਸੀਂ ਵਧਣ ਦੱਸਿਆ ਦਾ ਘਰ ਨਾਈਆਂ ਦਾ ਵਧਣ ਦਾ ਉਹ ਤਾਂ ਘਰ ਤੁਸੀਂ ਹੈ। ਦੱਸਿਆ ਤੇ ਸਾਈਆਂ ਦਾ ਕਿਹੜਾ? ਕਾਲੇ ਖਾਂ ਉਹਦਾ ਟੁੰਡਾ ਕਾਲੇ ਖਾਨ ਉਹ ਸੀ। ਟੁੰਡੇ ਦਾ ਪੁੱਤਰ ਸੀ ਤੇ ਕਾਲੇ ਖਾਂ ਸੀ ਉਹਦਾ ਨਾਮ। ਕਾਲੇ ਖਾਂ ਲਾਲਾ ਸਿੰਘ। ਸਹੀ 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 ਸਹੀ। ਉਹ ਸਾਈਆਂ ਦਾ ਘਰ ਸੀ। ਬਰਵਾਲਾ ਸੀ ਜਿਹੜਾ, ਹਾਂਜੀ ਉਹਦਾ ਨਾਂ ਕੀ ਨਾਂ ਸੀ ਜੀ? ਉਹਦਾ ਨਾਂ ਸੀ ਖੀਵਾ ਕਮਿਆਰ ਸੀ। ਖੀਵਾ ਘਮਿਆਰ ਸੀ। ਸਹੀ ਸਹੀ। ਘੁਮਿਆਰ ਵੀ ਲਿਆਏ ਸੀ ਨਾਲ? ਖੀਵਾ ਘਮਿਆਰ ਸੀ। ਘਮਿਆਰ ਵੀ ਨਾਲ ਆਇਆ ਸੀ, ਉਹਦੀ ਧੀ ਸੀ ਇੱਕੋ ਜੀਵੀ। ਉਹਨੂੰ ਫਿਰ ਵਿਆਹ ਸਾਸੂ ਤੇ ਤਾਂ ਇਹ ਬੱਚੇ ਸਹੀ ਇਹ ਪਿੱਛੋਂ ਉੱਥੋਂ ਦੇ ਖੀਵਾ ਘਮਿਆਰ ਸੀ ਨਾਲ ਆਇਆ। ਤੇ ਜਿਹੜਾ ਮਾਂ ਜੀ ਜਿਹੜਾ ਇਹਨਾਂ ਦਾ ਭਰਾ ਮੁਸਲਮਾਨ ਹੋ ਗਿਆ ਸੀ ਆਹੋ ਉਹ ਇੱਥੇ ਰਿਹਾ ਸੀ ਕਿ ਹਿੰਦੁਸਤਾਨ ਨਾਲ ਗਿਆ ਸੀ? ਨਹੀਂ ਨਹੀਂ, ਉਹ ਤੇ ਅਜੇ ਵੀ ਇੱਥੇ ਹੀ ਉਹਦਾ ਘਰ-ਬਾਰ ਇੱਥੇ ਹੀ ਹੈ? ਉਹ ਸਾਰੇ ਇੱਥੇ ਹੀ ਨੇ। ਆ ਮੁਸਲਮਾਨਾਂ ਦੇ ਗਿੱਲ ਜਿਹੜੇ ਨੇ ਸਾਰੇ 60 ਘਰ ਨੇ ਹੁਣ, 60-70 ਘਰ। ਅੱਛਾ ਉਹੀ ਨਸਲ ਚੱਲੀ ਆ ਰਹੀ? ਉਹੀ ਨਸਲ ਹੈ, ਉਹਨਾਂ ਦੇ ਸਕੇ ਭਰਾ ਨੇ ਉੱਥੇ। ਉਹ ਜਿਹੜੇ ਨੇ ਨਾ ਸਿੱਖ ਹਾਂਜੀ। ਜਿਹੜੇ ਤੁਹਾਡੇ ਨਾਲ ਗੱਲ ਕਰਦੇ ਹਾਂਜੀ ਨੇ, ਹਾਂਜੀ। ਉਹ ਤੇ ਇਹ ਸਕੇ ਭਰਾ ਨੇ, ਇੱਕ ਪਿਓ ਦੀ ਔਲਾਦ, ਇੱਕ ਦਾਦੇ ਦੀ ਇੱਕ ਔਲਾਦ। ਦਾਦੇ ਦੀ ਔਲਾਦ। ਹਾਂਜੀ, ਤੇ ਇਹ ਕਦੀ- ਇਹ ਮੁਸਲਮਾਨ ਹੋ ਗਿਆ ਹਾਂਜੀ ਤੇ ਉਹ ਸਿੱਖ ਰਿਹਾ, ਉਸ ਤੇ ਫਿਰ ਜਾਣਾ ਹੀ ਸੀ। ਸਹੀ ਇਹ ਮੁਸਲਮਾਨ ਹੈ ਜਿਹੜਾ, ਇਹ ਤੇ ਫਿਰ ਮਸਜਿਦ ਚ ਟੁਰ ਗਿਆ। ਇਹ ਤੇ ਜੱਦੀ ਮੁਸਲਮਾਨ ਹੋ ਗਿਆ, ਕਲਮਾ ਪੜ੍ਹ ਲਿਆ। ਆਉਂਦੇ ਜਾਂਦੇ ਨੇ ਇੱਕ ਦੂਜੇ ਵੱਲ? ਆਹੋ ਜਾਂਦੇ ਨੇ, ਇਸ ਤਰ੍ਹਾਂ ਜਾਂਦੇ ਨੇ, ਕੋਈ ਪਰਮਿਟ ਕਟਾ ਕੇ ਜਿਹਨੂੰ ਕਿਸੇ ਦਾ ਦਿਲ ਕੀਤਾ, ਕੋਈ ਲਗਾ ਗਿਆ, ਕੋਈ ਨਹੀਂ ਜਾਂਦੇ ਹੁੰਦੇ। ਤੇ ਹੁਣ ਉਹਨਾਂ ਦੀ ਨਸਲ ਅੱਗੋਂ ਮਿਲਦੀ ਜੁਲਦੀ ਉਹਨਾਂ ਦੇ ਨਾਲ? ਕੋਈ ਨਹੀਂ ਜਾਂਦਾ। ਨਾ ਦੇਣਾ ਤੇ ਨਾ ਲੈਣਾ। ਸਹੀ ਸਹੀ। ਹੁਣ ਨਾਈ ਜੂ ਨੇ, ਉਹਨਾਂ ਦਾ ਸਕਾ ਏ ਉੱਥੇ SD ਹੋਵੇ। ਹੂੰ ਹਾਂਜੀ, ਸਹੀ। ਉਹਨਾਂ ਦਾ ਨਾਂ ਹੈ ਜੰਗਿੰਦਰ। ਜਗਿੰਦਰ? ਹਾਂ ਜਗਿੰਦਰ? ਹਾਂ, ਉਹ ਜਿਹੜੇ ਸਿੱਖ ਨੇ ਉਹ ਹੁਣ ਮੁਸਲਮਾਨ ਤੇ ਹੋਏ। ਸਹੀ ਇਹ ਇੱਥੇ ਰਹਿ ਗਏ, ਇਹਨਾਂ ਨੂੰ ਲੋਕਾਂ ਛਪਾ ਰੱਖਿਆ, ਸਹੀ। ਗਏ ਹੀ ਨਹੀਂ। ਅੱਛਾ ਜੀ, ਹੁਣ ਮੈਨੂੰ ਇਹ ਦੱਸੋ ਕਿ ਜਦੋਂ ਇੱਥੇ ਅਜਾੜੇ ਪਏ ਨੇ ਆਹ ਉਦੋਂ ਇਸ ਪਿੰਡ ਦੇ ਵਿੱਚ ਹਮਲਾ ਹੋਇਆ? ਹੁੰਦੇ ਸਨ ਹੰਬਲੇ ਹੋਏ ਨੇ ਤੇ ਟੁਰ ਗਏ ਨੇ ਨਾ। ਸਹੀ ਕਿਉਂ ਭਾਈ, ਹੰਬਲੇ ਹੁੰਦੇ ਸਨ ਤੇ ਤਾਂ ਹੀ ਗਏ ਨੇ ਨਾ, ਉਹਨਾਂ ਨੂੰ ਕੱਢਿਆ ਗਿਆ ਤੇ ਉਹ ਗਏ ਨਾ, ਸਹੀ ਹੈ ਕਿ ਨਾ। ਉਂਝ ਤੇ ਨਹੀਂ ਸਾਨੂੰ ਜਾਂਦੇ, ਜੇ ਕੋਈ ਹਮਲਾ ਨਾ ਹੁੰਦਾ, ਉਹਨਾਂ ਨੂੰ ਕੋਈ ਨਾ ਆਂਦਾ ਤੇ ਫਿਰ ਆਪਣੀਆਂ ਚੀਜ਼ਾਂ ਤੇ ਜਾਇਦਾਦਾਂ ਤੇ ਘਰ ਛੱਡਣ ਤੇ ਦਿਲ ਕਰਦਾ। ਐਲਾਨ ਹੋ ਗਿਆ, ਉਹਨਾਂ ਨੂੰ ਕੱਢ ਦਿੱਤਾ ਗਿਆ ਤੇ ਟੁਰ ਗਏ। ਤੇ ਕੋਈ ਮਾਰ ਕਟਾਈ ਤਾਂ ਨਹੀਂ ਹੋਈ ਇਸ ਪਿੰਡ ਦੇ ਵਿੱਚ? ਜੱਸਾ ਨਹੀਂ ਆਇਆ। ਜੱਥਾ ਕੋਈ ਨਹੀਂ, ਆਇਆ ਨਹੀਂ। ਇਸ ਪਿੰਡ ਦੇ ਵਿੱਚ? ਇੱਥੋਂ ਨਹੀਂ, ਇੱਥੇ ਨਹੀਂ ਆਇਆ। ਨਹੀਂ ਕੋਈ ਨਹੀਂ ਮਾਰ। ਖੂਸਰੀ ਰਹਿ ਨੇ, ਅੱਗਾ ਸ਼ੰਗਾ ਲਾ ਗਿਆ ਨੇ, ਕੋਈ ਆਹ ਘਰ ਛਾੜ ਗਿਆ। ਇੱਥੇ ਹਮਲਾ ਨਾ ਕੋਈ, ਇੱਥੇ ਸਾਡੇ ਪਿੰਡ 'ਚ ਲਾਸ਼ ਅਸਾਂ ਵੇਖੀ ਨਾ ਮਰੇ ਬਾਬਾ ਸਾਂ, ਏਡੇ ਏਡੇ ਸਸੇ ਵੱਡੇ ਵੱਡੇ 7 8 ਸਾਲਾਂ ਦੇ ਸਾਂ। ਬੰਦੇ ਨੂੰ ਪਹਿਚਾਣ ਰਹਿੰਦੀ ਹੈ। ਤੇ ਕੁਝ ਇਹ ਦਾਸਤਾਨ ਹੈ ਜਿਹੜੀ, ਇਹ ਜੋ ਦੁਨੀਆ ਤੇ ਬੰਦਾ ਕਰਦੇ ਜੀ ਸਾਰੇ, ਸਾਡਾ ਤੇ ਇੱਕ ਮਿਸ਼ਨ ਹੀ ਇਹ ਸੀ ਹਾਂਜੀ ਤੇ ਤੁਹਾਡਾ ਜੱਦੀ ਪੁਸ਼ਤੀ ਹੈ ਨਾ, ਹਾਂ। ਤੁਹਾਨੂੰ ਤੇ ਆਪਣੇ ਵਡੇਰਿਆਂ ਕੋ ਸਾਰਿਆਂ ਨੂੰ ਬੱਚਿਆਂ ਨੂੰ ਹਾਂਜੀ, ਇਲਮ ਸਾਨੂੰ ਤੇ ਮਿਲਦਾ। ਉਹਨਾਂ ਦੀ ਪੁੱਤਰ ਉਹ ਰਜਿਸਟਰੀ ਸਾਰੀ ਪੀੜ੍ਹੀ ਦਾ ਪਤਾ ਹੋਇਆ ਵੀ ਇਹ ਕਿੱਥੋਂ ਜੰਮੇ, ਕਿੱਧਰੋਂ ਆਇਆ, ਤੁਹਾਨੂੰ ਦੱਸਿਆ ਨਹੀਂ ਹਾਂਜੀ ਇਸ ਇਹ ਤਰ੍ਹਾਂ। ਇਹਨਾਂ ਦਾ। ਅੱਛਾ ਜੀ ਅੰਮਾ ਜੀ, ਮੈਨੂੰ ਇਹ ਦੱਸੋ ਕਿ ਇੱਥੇ ਤੁਹਾਡੇ ਗਾਮਾ ਕਸ਼ਮੀਰੀ ਵੀ ਹੈ ਸੀ? ਹਾਂਜੀ, ਐਸੀ ਕਾਮਾ ਕਸ਼ਮੀਰੀ ਸਾਰੀ ਜ਼ਿੰਦਗੀ ਉਹ ਸਾਡਾ ਭਰਾ ਸੀ, ਕੀ ਕਰਦਾ ਸੀ ਉਹ? ਟਾਂਗਾ ਬੰਨ੍ਹਦਾ ਸੀ। ਅੱਛਾ ਟਾਂਗਾ ਬੰਦੇ ਸੀ। ਉਹਦੇ 3 ਪੁੱਤਰ ਸਨ। ਸਹੀ। ਵੱਡੇ ਦਾ ਨਾਮ ਸੀ ਮਮਦੀਨ, ਛੋਟੇ ਦਾ ਨਾਮ ਸੀ ਇਸਾਕ। ਹੂੰ। ਫਿਰ ਉਦੋਂ ਛੋਟੇ ਦਾ ਨਾਂ ਕੀ ਸੀ ਵੇ, ਇਸਾਕ ਤੇ ਛੋਟਾ ਕੀ ਸੀ ਉਹਦਾ ਨਾਂ? ਦੋਵੇਂ ਪੁੱਤਰ ਹੀ ਸਨ। 2 ਪੁੱਤਰ ਸਨ, ਇੱਕ ਵੱਡਾ ਸੀ ਮੰਨਾ ਮਮਦੀਨ ਤੇ ਇੱਕ ਦਾ ਨਾਂ ਇਸਾਕ ਸੀ। 2 ਪੁੱਤਰ ਸਨ ਉਹਦੇ ਸਹੀ। ਤੇ 3 ਧੀਆਂ ਸਨ ਸਾਡੇ ਭਰਾ ਦੀਆਂ, ਗੁਲਾਮ ਦੀਆਂ। ਆਪ ਟਾਂਗਾ ਬੰਨ੍ਹਦਾ ਸੀ, ਕਸ਼ਮੀਰੀ ਸੀ। ਸਹੀ। ਜਦੋਂ ਲੁੱਟਮਾਰ ਹੋਈ ਉਦੋਂ ਉਹਨੂੰ ਮੈਂਬਰ ਬਣਾਇਆ ਗਿਆ ਸੀ। ਸਹੀ। ਮੈਂਬਰ ਉਹਨੂੰ ਬਣਾਇਆ ਗਿਆ ਸੀ। ਕਿਸ ਚੀਜ਼ ਦਾ ਮੈਂਬਰ? ਮੈਂਬਰ ਜਿਹੜੇ ਬੈਤਲ ਮਾਲ ਸੀ ਹਾਂਜੀ। ਉਹਨਾਂ ਦੇ ਉੱਤੇ ਉਹ ਕਮੇਟੀ ਰੱਖਦਾ ਸੀ। ਸਹੀ 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 ਸਹੀ। ਤੇ ਮੈਨੂੰ ਇਹ ਦੱਸੋ, ਇੱਥੇ ਅੱਛਾ ਜੀ, ਕੋਈ ਮੁਸ਼ਕਲ ਜਦੋਂ ਇੱਥੋਂ ਚਲੇ ਗਏ ਹਾਂ, ਉਦੋਂ ਪਿੰਡ ਦੇ ਵਿੱਚ ਫਿਰ ਨਵੇਂ ਲੋਕ ਕਿੱਧਰੋਂ ਕਿੱਧਰੋਂ ਆਏ ਨੇ? ਇਹ ਮਾਜਰੀ ਨੇ ਸਾਰੇ ਆਏ ਨੇ, ਰਾਣੇ ਨੇ ਸਾਡੇ ਪਿੰਡੋਂ ਵੀ ਚੰਗੇ ਨੇ, ਹੂੰ। ਬਹੁਤ ਅੱਛੇ ਉਹਨਾਂ ਲੋਕ। ਦੀਆਂ ਜ਼ਮੀਨਾਂ ਕਿਹਨੂੰ ਪਈਆਂ ਫਿਰ? ਉਹਨਾਂ ਦੀਆਂ ਜ਼ਮੀਨਾਂ ਜਿਹੜੇ ਇੱਥੇ ਆ ਕੇ ਬਹਿ ਗਏ ਹਾਂਜੀ। ਉਹਨਾਂ ਨੂੰ ਪੈ ਗਈਆਂ, ਰਾਜਪੂਤਾਂ ਨੂੰ ਪਈਆਂ ਰਾਜਪੂਤਾਂ ਨੂੰ ਪਈਆਂ ਨੇ ਬਹੁਤੀਆਂ। ਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸਨ, ਭਰਾ ਲੱਗਦਾ ਫਕੀਰ ਸੈਨ, ਉਹਨਾਂ ਨੂੰ ਜ਼ਮੀਨ ਨਹੀਂ ਮਿਲੀ ਦੁਬਾਰਾ? ਉਹਨਾਂ ਦੀ ਆਪਣੀ ਜ਼ਮੀਨ ਸੀ ਤੇ ਉਹਦੇ ਉੱਤੇ ਸਾਨੂੰ 12 ਕਿੱਲੇ
15 ਕਿੱਲੇ ਉਹਨਾਂ ਦੀ ਜ਼ਮੀਨ ਸੀ। ਇੱਕ ਭਰਾ ਸੀ, ਉਹਦਾ ਇੱਕ ਪੁੱਤਰ ਸੀ। ਬਾਕੀ ਬਾਬਾ ਨੂਪੀ ਵਧਾਇਆ, ਉਹ ਵਿਚਾਰੇ ਫਾਰਗ ਸਨ ਬਾਹਰ ਬੱਚੇ ਤੋਂ, ਉਹਨਾਂ ਦਾ ਬੱਚਾ ਕੋਈ ਨਹੀਂ ਸੀ। ਸਹੀ ਉਹਨਾਂ ਦਾ ਇੱਕੋ ਹੀ ਸੀ ਤਨੋਂ ਘਰਾਂ ਦਾ ਪੁੱਤਰ। ਉਹਦਾ ਨਾਂ ਪਹਿਲਾਂ ਕੇਸਰ ਸਿੰਘ ਸੀ, ਫਿਰ ਉਹਦਾ ਸਰਦਾਰ ਨਾਂ ਰੱਖਿਆ ਗਿਆ ਹੈ। ਸਹੀ ਸਹੀ ਅਜੇ ਵੀ ਹੈ ਉਹਦਾ ਬਾਲ ਬੱਚਾ, ਸਮਝਦੇ। ਸਹੀ ਉਹਦਾ ਨਾਂ ਸੀ ਪਹਿਲਾਂ ਕੇਸਰ ਸਿੰਘ। ਸਹੀ ਸਹੀ ਘਰ ਉਹਦਾ ਆ ਸੀ, ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਵਿਖਾਣੇ। ਤੇ ਫਿਰ ਉਹ ਜਿਹੜਾ ਸੀ ਨਾ ਚੌਧਰੀ ਵਸਾਵਾ ਸਿੰਘ, ਹਾਂਜੀ ਉਹਦਾ ਉਹ ਫਕੀਰ ਸਿੰਘ ਭਤਰੀਆ ਸੀ। ਸਹੀ ਸਹੀ ਭਤਰੀਏ ਨੂੰ ਫਿਰ ਉਹਨਾਂ ਨੂੰ ਰੱਖਿਆ ਜੂ ਲਕਾਬ ਛਪਾ ਕੇ, ਫਿਰ ਉਹ ਮਾਜਰ ਹੋ ਕੇ ਆ ਗਏ ਨਾ। ਉਹਨਾਂ ਨੇ ਜਦੋਂ ਗਏ ਨੇ ਇੱਥੋਂ, ਉਹਨਾਂ ਨੇ ਆਪਣੇ ਇਸ ਭਰਾ ਨੂੰ ਕਿਹਾ ਨਹੀਂ ਕਿ ਚੱਲ ਵੀ ਤੂੰ ਸਾਡੇ ਨਾਲ ਚੱਲ? ਨਹੀਂ, ਇਹ ਮੁਸਲਮਾਨ ਸੀ ਨੂੰ ਤੇ ਨਹੀਂ ਸੀ ਨਾ ਉਹਨਾਂ ਨੇ ਆਖਣਾ ਪੁੱਤਰ ਵੇ ਸਿਆਣਿਆ ਤੁਸੀਂ ਜੋ ਮੁਸਲਮਾਨ ਸੋ, ਹਾਂਜੀ ਉਧਰ ਪਾਸੇ ਤੁਸੀਂ ਰਹਿ ਸਕਦੇ ਸੋ। ਨਹੀਂ ਰਹਿ ਇਹ ਬਾਬੇ ਕਾਇਦੇ ਆਜ਼ਮ ਦੀ ਵੰਡ ਸੀ ਜਿਹੜੀ ਫਿਰ ਗਲਤ ਹੁੰਦੀ ਸੀ। ਸਹੀ 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 ਉਹਨੇ ਤੇ ਮੁਸਲਮਾਨ ਇੱਕ ਪਾਸੇ ਕੀਤੇ ਤੇ ਜਿਹੜੇ ਸਣੇ ਸਿੱਖ ਹਿੰਦੂ ਇੱਕ ਪਾਸੇ ਕੀਤੇ। ਆਪਣੇ ਮਜ਼ਹਬ ਵਾਸਤੇ ਉਸ ਸਾਰਿਆਂ ਨੇ ਮੁਸਲਮਾਨ ਕੀਤਾ ਮੁਲਕ ਨੂੰ, ਹਾਂਜੀ ਤੇ ਉਹਨਾਂ ਨੂੰ ਹਿੰਦੁਸਤਾਨ ਵਿੱਚ ਭੇਜ ਦਿੱਤਾ। ਉਹ ਹਿੰਦੂ ਸਨ, ਉਹ ਸਿੱਖ ਸਨ, ਉਹਨਾਂ ਦਾ ਮਜ਼ਹਬ ਹੋਰ ਸੀ, ਉਹ ਬੁੱਤ ਪ੍ਰਸਤ ਸਨ। ਅਸੀਂ ਕੁਰਾਨ ਪਾਕ ਨੂੰ ਮੰਨਦੇ ਸਾਂ। ਇਹ ਤਾਂ ਤੁਹਾਨੂੰ ਸਮਝ ਲੱਗ ਹਾਂਜੀ ਇਹ ਲੱਗ ਗਈ ਇਹ ਅਲੱਗਾ ਨਹੀਂ ਸੀ। ਫਿਰ ਉਹਨਾਂ ਬਾਬੇ ਕਾਇਦੇ ਆਜ਼ਮ ਨੇ ਸਾਨੂੰ ਅਲੱਗਾ ਕਰ ਦਿੱਤਾ। ਅਸੀਂ ਮਜਬੂਰ ਸਾਂ ਕਿਸ ਤੋਂ ਕਿ ਅਸੀਂ ਮੁਸਲਮਾਨ ਜੱਦੀ ਹਾਂ, ਅਸੀਂ ਅਰਬ ਸ਼ਰੀਫ ਵੱਲੋਂ ਆਏ ਹਾਂ। ਠੀਕ ਇਹਨਾਂ ਲੋਕਾਂ ਦੀਆਂ ਲਾਟਾਂ, ਇਹਨਾਂ ਲੋਕਾਂ ਦੇ ਤਹਫ਼ੁਜ਼ ਵਾਸਤੇ ਆ ਜਿਹੜਾ ਇਹ ਗਿੱਲ ਏ, ਹਾਂਜੀ ਇਹ ਕਦੀ ਜ਼ਿੰਦਗੀ ਭਰ ਇਹਦੀ ਔਲਾਦ ਵੀ ਜਿਹੜੀ ਉਹ ਸਾਨੂੰ ਸਲਾਮ ਕਰੇਗੀ, ਸਾਡਾ ਹੱਕ ਅਦਾ ਕਰੇਗੀ। ਸਹੀ ਕਿਉਂ? ਅਸਾਂ ਇਹਨਾਂ ਨੂੰ ਮੋਢਿਆਂ ਤੇ ਚੁੱਕ ਕੇ ਲਿਆ ਕੇ ਜ਼ਮੀਨ ਅਸਾਂ ਪਵਾਈ ਹੋਈ ਹੈ। ਸਾਡੇ ਵੱਡੇ ਵਡੇਰੇ ਨੇ ਉਹ ਸਾਖਿਆ ਸੀ, ਸਿਆਣੇ ਤੂੰ ਵੀ ਦਿਲ ਹੈ ਦਾਦਾ ਜੀ, ਤੁਸੀਂ ਵੀ ਦੋ। ਸਾਖਿਆ ਨਹੀਂ, ਇਹ ਕਮਾਏ ਦਾ ਤੇ ਮੈਂ ਖਾਵਾਂਗਾ। ਅੱਛਾ ਜੀ ਮਾਂ ਜੀ, ਮੈਨੂੰ ਇਹ ਵੀ ਦੱਸੋ ਕਿ ਤੁਹਾਡੇ ਜਿਹੜੇ ਵਾਲਦ ਸਾਹਿਬ ਸਨ, ਹਾਂਜੀ, ਤੇ ਉਹ ਕਿਦੋਂ ਕੁ ਫੌਤ ਹੋਏ? ਉਹ ਇਹਨਾਂ ਦੇ ਹੁੰਦਿਆਂ ਫੌਤ ਹੋਏ ਨੇ ਜਦੋਂ ਇਹ ਇੱਥੇ ਹੀ ਸਨ। ਇੱਥੇ ਹੀ ਸਨ? ਤੇ ਸਾਡਾ ਵਾਲਦ ਸਾਹਿਬ ਜਿਹੜਾ ਸਾਡੀ ਵਾਲਦਾ, ਉਹ ਉਦੋਂ ਫੌਤ ਹੋਏ ਨੇ ਜਦੋਂ ਇਹ ਸਾਰੇ ਸਿੱਖ ਇੱਥੇ ਸਨ। ਸਹੀ। ਅੱਛਾ, ਉਹਨਾਂ ਇਹਨਾਂ ਤੋਂ ਦੇ ਜੀ ਜਿਹੜੇ ਨਾ ਕਿਸ਼ਨ ਸਿੰਘ ਹਾਂ, ਗਿੱਲ, ਕਿਸ਼ਨ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ ਅੱਛਾ ਵੱਡੇ ਤੋਂ ਛੋਟੇ, ਅੱਛਾ ਉਹਨਾਂ ਦਾ ਨਾਮ ਜਤਿੰਦਰ ਸਿੰਘ ਗਿੱਲ। ਅੱਛਾ, ਠੀਕ ਹੈ। ਜੋਗਿੰਦਰ ਸਿੰਘ ਜੀ, ਉਹਨਾਂ ਨੇ ਮੈਨੂੰ ਇੱਥੇ ਭੇਜਿਆ ਸਪੈਸ਼ਲ ਇਸ ਪਿੰਡ ਵਿੱਚ। ਸਦਕੇ ਜਾਵਾਂ। ਠੀਕ ਹੈ ਨਾ? ਉਹ ਤੁਹਾਡੇ ਭਾਈ ਲੱਗੇ ਨਾ ਉਹ ਵੀ? ਨਹੀਂ, ਸਾਡੇ ਉਹ ਬੱਚੇ ਨੇ, ਬੱਚੇ ਨੇ? ਹਾਂ, ਉਹ ਸਾਡੇ ਜਿਹੜੇ ਸਨ ਨਾ, ਉਹ ਸਾਨੂੰ, ਅਸੀਂ ਉਹਨਾਂ ਦੇ ਦਾਦੇ ਚ ਹੋਏ। ਅੱਛਾ ਅੱਛਾ, ਉਹ ਤੁਸੀਂ ਸਾਡੇ ਦਾਦਕੇ ਹੋ? ਛੋਟੀ ਪੀੜ੍ਹੀ ਨੇ ਉਹ। ਅੱਛਾ ਸਭ ਸਾਡੀ ਉਹਨਾਂ ਨੂੰ ਅਸੀਂ ਆਪਣੇ ਬੱਚੇ ਸਮਝਦੇ ਹਾਂ। ਸਹੀ 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 ਸਹੀ। ਤੇ ਤੁਹਾਨੂੰ ਸਾਰੇ ਪਿੰਡ ਨੂੰ ਉਹ ਸਲਾਮ ਦਿੰਦੇ ਸਨ? ਠੀਕ ਹੈ। ਤੇ ਬੜਾ ਉਹ ਦੂਸਰਾ ਉਹ ਵੀ ਤੁਹਾਡੇ ਮਗਰ ਉਹ ਵੀ ਬੜਾ ਯਾਦ ਕਰਦੇ ਨੇ ਕਿ ਆਪਣੇ ਪਿੰਡ ਨੂੰ, ਉਹਨਾਂ ਦਾ ਵੀ ਬੜਾ ਦਿਲ ਕਰਦਾ ਇਸ ਪਿੰਡ ਨੂੰ ਸਾਡੇ ਤੇ ਉਹਨਾਂ ਨੂੰ ਪੁੱਤਰ, ਸਾਡਾ ਜਿਹੜਾ ਵਡੇਰੇ ਤਾਏ ਸਨ ਨਾ, ਸਾਡੇ ਚਾਚੇ, ਸਾਡਾ ਖਾਨਦਾਨ, ਹਾਂਜੀ ਉਹਨਾਂ ਨੂੰ ਝਿੜਕ ਕੇ ਉੱਥੇ ਬਾਹ ਦਿੰਦਾ ਸੀ ਤੇ ਕੰਨ ਫੜ ਕੇ ਬਹਿੰਦੇ ਸਨ। ਐਡੀ ਗੱਲਬਾਤ ਮੰਨਦੇ ਸਨ। ਸਾਡੀਆਂ ਬੀਬੀਆਂ ਭੈਣਾਂ ਸੀ, ਬਾਹਰ ਨਿਕਲਦੇ ਸਨ ਸਾਡੇ ਤੋਂ। ਮੈਂ ਤੇ ਚਲੋ ਛੋਟੀ ਸਾਂ, ਮੇਰੀਆਂ ਜਿਹੜੀਆਂ ਵੱਡੀਆਂ ਭੈਣਾਂ ਸਨ ਹਾਂਜੀ ਬਾਹਰ ਨਿਕਲਦੇ ਸਨ ਨਾ, ਤੇ ਸੰਤ ਸਿੰਘ ਲੰਬੜ, ਹਾਂਜੀ ਕਿਸ਼ਨ ਸਿੰਘ ਲੰਬੜ, ਕਿਸ਼ਨ ਸਿੰਘ ਤੇ ਉਹਦਾ ਪੁੱਤਰ ਸੀ ਨਾ, ਹਾਂਜੀ ਸੰਤ ਸਿੰਘ ਲੰਬੜ ਜਿਹੜੇ ਸਨ, ਇਹਨਾਂ ਦਾ ਇੱਥੇ ਆ ਛੱਪੜ ਸੀ। ਤੇ ਮੇਰੀ ਭੈਣ ਸੀ ਜਵਾਨ, ਤੋ ਇੱਥੇ ਖਲੋ ਕੇ ਨਾ ਕਹਿੰਦੀ ਏ, ਭਾਈ ਸੰਤ ਸਿੰਘਾ, ਉਹ ਭਰਾ ਆਂਦੀਆਂ ਸਨ ਸਾਡੇ, ਉਹ ਭਰਾ ਲੱਗਦੇ ਸਨ। ਹਾਂਜੀ ਭਾਈ ਸੰਤ ਸਿੰਘਾ ਵਾਂਢਿਆਂ ਕਦੋਂ ਕੁ ਜਾਣੇ? ਉਹ ਆਂਦਾ ਕਿਉਂ, ਕੀ ਗੱਲ ਏ ਬੀਬੀ, ਕੀ ਗੱਲ ਏ? ਆਖਣ ਲੱਗੀ ਅਸਾਂ ਮਿੱਟੀ ਕੱਢਣੀ ਹੈ, ਕੋਠੇ ਲਿਬੜੇ ਨੇ। ਆਂਦਾ ਏ ਭਈ ਸੰਤ ਸਿੰਘ ਆਂਦਾ, ਨਹੀਂ ਮਰੇ ਤੂੰ ਇੰਜ ਨਾ ਮੈਨੂੰ ਆਖ, ਤੂੰ ਤੇ ਫਿਰ ਦੁਆ ਮੰਗਦੀ ਹੋਣੀ ਹੈ ਵੀ ਮੇਰਾ ਭਰਾ ਕਿਤੇ ਐਸਾ ਜਾਏ ਕਿਤੇ ਆਵੇ ਹੀ ਨਾ, ਤੇ ਤੂੰ ਮਿੱਟੀ ਮੇਰੇ ਹੁੰਦਿਆਂ ਕੱਢ, ਐਸੇ ਵੇਲੇ ਜਿੰਨੀ ਮਰਜ਼ੀ ਜੇ ਕੱਢੋ, ਤੇ ਮੈਨੂੰ ਦੁਆ ਨਹੀਂ, ਮੈਂ ਵਾਂਢਿਆਂ ਕਿਉਂ ਜਾਵਾਂ। ਸਹੀ ਸਹੀ ਸਹੀ। ਇੰਨਾ ਪਿਆਰ ਭਾਈ, ਸੀ। ਹਾਂ ਭਾਈ ਸੰਤ ਸਿੰਘਾ, ਅਗੇ ਹਾਂ ਬੀਬੀ, ਵਾਂਢਿਆਂ ਕਦੋਂ ਕੁ ਜਾਣੇ? ਇਹ ਕਿਉਂ? ਅਸਾਂ ਮਿੱਟੀ ਕੱਢ ਕੇ ਕੋਠੇ ਲਈ ਬਣੇ ਨੇ। ਤੂੰ ਆਂਦਾ ਤੂੰ ਤੇ ਆਂਦੀ ਮੈਂ ਦੇ ਮਰ ਜਾ ਭਾਈ ਸੰਤ ਸਿੰਘ। ਆਂਦੀ ਇਹ ਨਾ, ਮੈਂ ਤੇ ਨਹੀਂ ਕਦੀ ਵੀ ਆਂਦੀ, ਤੇ ਮੇਰੇ ਹੁੰਦੇ ਤੁਸੀਂ ਮਿੱਟੀ ਕੱਢੋ। ਸਹੀ ਸਹੀ। ਪੈਰਾਂ ਦੇ ਉੱਤੇ ਅੰਜ ਕਰਕੇ ਨਾ, ਹਾਂਜੀ ਤੇ ਕੱਪੜਾ ਆਪਣਾ ਧਰਦੇ ਸਨ, ਸਾਡੇ ਤੇ ਇੰਜ ਚੁੰਮਦੇ ਸਨ। ਇੰਨਾ ਪਿਆਰ ਸੀ। ਏਦਾਂ ਸਾਨੂੰ ਮੰਨਦੇ ਸਨ। ਸਿੱਧੇ ਹੋਣਾ ਇਹਨਾਂ ਲੋਕਾਂ ਦੇ ਵਾਸਤੇ ਕੋਈ ਚੀਜ਼ ਹੀ ਨਹੀਂ। ਨਹੀਂ ਜੀ ਅੰਮਾ ਜੀ, ਸਾਨੂੰ ਸਾਹਸ ਹੈ ਜਿਸ ਤਰ੍ਹਾਂ ਤੁਸੀਂ ਸਾਨੂੰ ਦੱਸੀਆਂ। ਇਹ ਉਹਨਾਂ ਦੇ ਨਾਲ ਸਾਡੀ ਮੁਹੱਬਤ ਸੀ। ਸਾਨੂੰ ਜਗ੍ਹਾ ਉਹਨਾਂ ਦੀ ਹੋਈ ਹੈ। ਆ ਜਗ੍ਹਾ ਉਹਨਾਂ ਦੀਆਂ ਨੇ ਸਾਰੀਆਂ, ਜਿੰਨੇ
ਨਹੀਂ ਜਗ੍ਹਾ ਹੈ ਸਾਡੀ ਏ। ਸਭ ਤੋਂ ਪਹਿਲਾਂ ਸਾਡਾ ਡੇਰਾ ਬਣਿਆ ਤੇ ਫਿਰ ਅਸਾਂ ਉਹਨਾਂ ਨੂੰ ਲਿਆਂਦਾ ਜਾ ਕੇ ਸਹੀ ਸਹੀ ਉਹ ਬੰਦੇ ਨੂੰ। ਸਾਡਾ ਫਿਰ ਪਿਓ ਸੀ ਜਿਹੜਾ ਬੜਾ ਦਾਦਾ ਨਗੜ ਦਾਦਾ, ਹਾਂਜੀ ਉਹਨੇ ਫਿਰ ਆ ਜ਼ਮੀਨ ਜਿਹੜੀ ਸੀ ਉੱਥੇ ਗਿਆ ਹੈ ਕੁਲਚੋ ਜੱਟ ਕੋਲ, ਸਿਆਣ ਕੋਲ। ਹਾਂਜੀ ਉਹਨੂੰ ਆਖਣ ਲੱਗਾ ਵੀ ਤੂੰ ਵੀ ਸਾਡੇ ਬੜਾ ਦਾਦੇ ਨੂੰ ਆਖਣ ਲੱਗਾ ਤੂੰ ਵੀ ਜਿੰਨੀ ਬਲਣੀ ਹੈ ਬਲ ਲੈ। ਉਹ ਆਖਣ ਲੱਗਾ ਨਹੀਂ ਮੈਂ ਨਹੀਂ ਬਲਣੀ, ਮੈਂ ਇਹ ਕਮਾਏ ਦਾ ਤੇ ਮੈਂ ਖਾਣਾ ਹੈ। ਉਹ ਕਮਾਉਂਦੇ ਸਨ ਤੇ ਅਸੀਂ ਖਾਂਦੇ ਸਾਂ। ਸਹੀ ਹੋ ਗਿਆ ਸਹੀ ਹੋ ਗਿਆ। ਸਮਝਦੇ ਹੋ? ਉਹ ਕਮਾਈ ਕਰਦੇ ਸਨ ਤੇ ਅਸੀਂ ਖਾਂਦੇ ਸਾਂ। ਮੱਝਾਂ ਸਾਨੂੰ ਦਿੰਦੇ, ਗਾਵਾਂ ਸਾਨੂੰ ਦਿੰਦੇ, ਸਮਝਦੇ? ਹਾਂਜੀ ਮੱਝ ਸਾਡੀ ਇੱਕ ਭੱਜ ਗਈ, ਦੂਜੀ ਉਹਨਾਂ ਆ ਕੇ ਬੰਨ੍ਹ ਦੇਣੀ। ਸ਼ੇਰ ਸਿੰਘ ਮੇਰ ਸਿੰਘ ਵਰ ਜਿਹੜੇ ਸਨ, ਸੰਤ ਸਿੰਘ ਵਾਲੀ ਲੰਬੜਦਾਰ, ਸਮਝਦੇ ਹੋ? ਸਹੀ ਐਡਾ ਕੋਈ ਇਸ ਘਰ ਨਾਲ ਸਾਡਾ ਪਿਆਰ ਸੀ। ਬਾਕੀ ਰਹਿ ਗਿਆ ਵਸਾਵਾ ਸਿੰਘ ਸੀ, ਉਹ ਜੋੜੇ ਵਿਆਹਿਆ ਸੀ। ਹਾਂਜੀ ਉਹਦਾ ਪੁੱਤਰ ਵਸਾਵਾ ਸਿੰਘ ਦਾ ਸੀ ਨੂਪੀ ਚੰਦ ਵਧਾਇਆ ਫਕੀਰ ਚੰਦ। ਫਕੀਰ ਚੰਦ ਵੱਲ ਫਕੀਰ ਚੰਦ ਦੀ ਔਲਾਦ ਜੇ ਇੱਥੇ ਹੈ ਵੇ, ਫਿਰ ਉਹਦਾ ਨਾਂ ਫਿਰ ਫਕੀਰ ਮੁਹੰਮਦ ਰੱਖਿਆ ਗਿਆ। ਸਹੀ 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 ਸਮਝਦੇ ਹੋ? ਫਿਰ ਇਹ ਜਿੰਨੇ ਸਿੱਖ ਜੱਟ ਸਨ ਨਾ ਹਾਂਜੀ ਪੁੱਤਰ ਸਾਡੀ ਇਹ ਪੂਜਾ ਕਰਦੇ ਸਨ। ਪਿਆਰ ਵੀ ਆਪਸ ਚ ਇੰਨਾ ਸੀ। ਨਹੀਂ ਨਹੀਂ, ਪਿਆਰ ਤੇ ਵੱਖਰੀ ਚੀਜ਼ ਹੈ। ਪੂਜਾ ਕਰਦੇ ਸਨ, ਘਰੋਂ ਦਿੰਦੇ ਸਨ, ਸਹੀ ਸਹੀ ਆਪਣੇ ਮਾਲ ਦੇ ਵਿੱਚੋਂ ਮਾਲ ਦਿੰਦੇ ਸਨ। ਸਾਡੀ ਪੈਲੀ ਰੱਖਦੇ ਸਨ, ਬੀਜ ਕਹਿੰਦੇ ਸਨ ਆਹ ਤੁਸੀਂ ਵੱਢ ਲਓ। ਸਹੀ ਸਹੀ ਉਹਨੂੰ ਅਸੀਂ ਦੱਸਾਂ ਸੀ ਉਹ ਡੰਬਾ ਆ ਜਿਹੜਾ ਵੇ ਖੂਹ ਆ ਗੋਰੇ ਵਾਲਾ, ਦੇ ਖੂਹ ਸਾਨੂੰ ਪਰਲੇ ਗੋਰੇ ਵਾਲਾ ਤੇ ਸਦੀਕ ਵਾਲਾ ਤੇ ਜਿਹੜਾ ਸਦੀਕ ਵਾਲਾ, ਸਦੀਕ ਵਾਲਾ ਵਿੱਚ ਹੀ ਸੀ ਆ ਖੂਹ। ਗੋਰੇ ਵਾਲਾ ਸਦੀਕ ਵਾਲਾ ਨਾਲ ਨਾਲ ਸਨ ਜੇ ਕਰਕੇ ਸਹੀ ਆ ਉੱਥੇ ਹੀ ਵਗਦੇ ਸਨ। ਆ ਗੋਰੇ ਵਾਲਾ ਜਿਹੜਾ ਤੇ ਗੋਰਾ ਢੱਗਾ ਵਗਦਾ ਸੀ ਨਾ, ਇਹ ਨਾਲ ਪਰਾਂ ਪੈਲੀ ਨਹੀਂ ਜਿਹੜੀ ਜਿੱਥੇ ਲੱਖਾਂ ਦਾਤੇ ਦਾ ਬੇਰੀ ਏ, ਉਹ ਸਾਡੇ ਕੋਲ ਵਿਗਾ ਪੈਲੀ ਸਾਨੂੰ ਸ਼ਿੰਗਾਰਾ ਸਿੰਘ ਸੰਤ ਸਿੰਘ ਲੰਬੜ ਨੇ ਉਹਨਾਂ ਆਖਿਆ ਸੀ ਇਹ ਤੁਸਾਂ ਪੂਰੀ ਜ਼ਿੰਦਗੀ ਸਾਡੇ ਵੱਲੋਂ ਤੁਹਾਡੇ ਨਾਲ ਲਾਟ ਹੋ ਗਈ ਹੈ। ਸਾਡਾ ਵਡੇਰਾ ਉੱਥੇ ਫਿਰ ਬਹਿੰਦਾ ਸੀ, ਤੰਬਾਕੂ ਲਾਉਂਦਾ ਸੀ, ਸਬਜ਼ੀ ਲਾਉਂਦਾ ਸੀ, ਸਮਝਦੇ ਹੋ? ਹਾਂਜੀ ਉਹ ਕਿਹੜੀ ਜਗ੍ਹਾ ਸੀ? ਸਖੀ ਸਰਵਰ ਉੱਥੇ ਆ ਕੇ ਮੰਜੀ ਢਾ ਕੇ ਬਹਿੰਦੇ ਸਨ। ਉਹ ਇਹਨਾਂ ਦੇ ਪੀਰ ਸਨ, ਉਹਦੀ ਦੁਆ ਨਾਲ ਹੋਏ ਸਨ। ਸਹੀ ਸਹੀ ਧਰੌਂਕਲ ਵਾਲਾ ਜਿਹੜਾ ਨਾ ਲੱਖਾਂ ਦਾ ਦਾਤਾ, ਉਹਦੀ ਦੁਆ ਨਾਲ ਸਿੱਖ ਹੋਇਆ ਹੈ। ਹੁਣ ਉਹਨਾਂ ਨੇ ਇਹਨਾਂ ਦੀ ਦੱਸੋ ਕਿ ਨਸਲ। ਉਹਨਾਂ ਤੇ ਤੁਸੀਂ ਉਹਨਾਂ ਨੂੰ ਮੋਸਟ ਵੈਲਕਮ ਕਰਨਾ ਹੈ। ਅੱਛਾ ਅਗਰ ਉਹ ਇੱਥੇ ਤੁਹਾਡੇ ਪਿੰਡ ਆਉਣ, ਆ ਜਤਿੰਦਰ ਸਿੰਘ ਗਿੱਲ, ਵੇ ਉਹਨਾਂ ਦੇ ਬੱਚੇ ਆਉਣ, ਸੋ ਬਿਸਮਿਲ੍ਲਾ। ਉਹਨਾਂ ਦੇ ਮਾਸ਼ਾਅੱਲਾ ਇੱਕ ਬੇਟਾ ਤੇ ਇੱਕ ਬੇਟੀ ਹੈ। ਅੱਛਾ ਉਹ ਹੁਣ ਦੂਸਰਾ ਰਿਟਾਇਰ ਹੋਏ ਨੇ। ਅੱਛਾ ਹੁਣ ਉਹ ਆਪਣੇ ਇੱਕ ਪੋਤਾ ਹੈ ਤੇ ਇੱਕ ਦੋਤੀ ਹੈ, ਉਹਦੇ ਨਾਲ ਹੀ ਖੇਲਦੇ ਨੇ। ਹਾਂ, ਠੀਕ ਹੈ, ਤੇ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ। ਇੱਕ ਪਿੰਡ ਪੰਜਾਬ ਦਾ ਗਰੁੱਪ ਹੈ ਸਾਡਾ, ਹਾਂ, ਉਹਦੇ ਵਿੱਚ ਸਾਡੇ ਸਿੱਖ ਭਰਾ ਵੀ ਨੇ ਤੇ ਮੁਸਲਮਾਨ ਭਰਾ ਵੀ ਨੇ, ਸਾਰੇ ਆਪਸ 'ਚ ਗੱਲਬਾਤ ਕਰਦੇ ਨੇ, ਪਿਆਰ ਵਧਾਉਂਦੇ ਨੇ ਅੱਗੇ। ਹਾਂਜੀ ਤੇ ਇਹਨਾਂ ਦੇ ਕਰਕੇ ਹੀ ਅਸੀਂ ਇੱਥੇ ਆਏ ਹਾਂ ਕਿ ਅਸੀਂ ਤੁਹਾਨੂੰ ਮਿਲਿਆ, ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਸਾਨੂੰ ਮਿਲ ਗਏ। ਜੀ ਕੋਈ ਪੁਰਾਣਾ ਬੰਦੇ ਪਿੰਡਾਂ 'ਚ ਰਹੇ ਹੀ ਨਹੀਂ। ਤੇ ਹੁਣ ਅਗਰ ਤੁਹਾਡੇ ਪਿੰਡ ਉਹ ਵਾਪਸ ਆਉਣਾ ਚਾਹਣ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਵੈਲਕਮ ਕਰੋਗੇ, ਕਿਸ ਤਰ੍ਹਾਂ ਆਪਣੇ ਦਿਲ ਨਾਲ ਲਾਓਗੇ? ਅਸੀਂ ਤੇ ਉਹਨਾਂ ਨੂੰ ਬੜੀ ਅਮੀਅਤ ਦਿਆਂਗੇ, ਬਹੁਤ ਅਸੀਂ ਉਹਨਾਂ ਦੇ ਇਤਰਾਮ ਕਰਾਂਗੇ। ਉਹਨਾਂ ਨੂੰ ਜਿਹੜਾ ਖਾਣਾ ਆਖਣ ਦੇ ਪਕਾ ਕੇ ਦਿਆਂਗੇ। ਉਹ ਗੋਸ਼ਤ ਨਹੀਂ ਖਾਂਦੇ, ਜਿਹੜੀ ਉਹਨਾਂ ਦੀ ਹੱਦ ਹੈ ਉੱਥੋਂ ਤੱਕ ਅਸੀਂ ਉਹਨਾਂ ਨੂੰ, ਸਹੀ ਸਹੀ ਉਹ ਗੋਸ਼ਤ ਨਹੀਂ ਖਾਂਦੇ। ਸ਼ੁਕਰੀਆ ਅੰਮਾ ਜੀ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਅੱਛਾ ਤੁਹਾਡੇ ਨਾਲ ਇੰਨਾ ਪਿਆਰੀਆਂ ਗੱਲਾਂ ਹੋਈਆਂ।